अमृतपाल सिंह स्ट्रेल, उत्तर प्रदेश गुरुद्वारा अंडर स्कैनर आफ्टर CCTV footage found missing. Police team in Pilipit to investigate the matter. उन्होंने कहा जी कि मार्च 25 ਨੂੰ ਇਹਦੀ CCTV ਫੁਟੇਜ ਆਈ, ਉਸ ਤੋਂ ਬਾਅਦ ਜਿਹੜੀ ਹੈ ਦਿਸ ਹੈਜ਼ ਗੋਨ ਮਿਸਿੰਗ। ਉਹਨਾਂ ਨੇ ਕਿਹਾ ਜੀ ਅੰਮ੍ਰਿਤਪਾਲ ਸਿੰਘ ਔਰ ਉਹਦਾ ਏਡ ਪਫਲਪ੍ਰੀਤ ਸਿੰਘ ਜਿਹੜੇ ਨੇ ਉਹ ਪੀਲੀਭੀਤ ਪਹੁੰਚੇ ਸੰਡੇ ਨੂੰ ਫਿਰ, ਔਰ ਇਹ ਜਿਹੜਾ ਫਿਰ ਜੋਗਾ ਸਿੰਘ ਕਾਰ ਸੇਵਕ ਐਟ ਦਾ ਗੁਰਦੁਆਰਾ ਵਾਜ਼ ਅਰੈਸਟਡ ਬਾਈ ਪੰਜਾਬ ਪੁਲਿਸ ਇਨ ਲੁਧਿਆਣਾ। ਹੁਣ ਇਹ ਲੋਕਾਂ ਨੂੰ ਕੁੱਟਣ ਦਾ ਸਮਾਨ ਤਿਆਰ ਕਰ ਰਹੇ ਨੇ, ਕੁੱਟਣ ਦਾ ਮਾਹੌਲ ਤਿਆਰ ਕਰ ਰਹੇ ਨੇ ਕਿ ਜੀ ਇਹਨਾਂ ਨੇ ਕੋਈ ਕੋਆਪਰੇਟ ਨਹੀਂ ਕੀਤਾ, ਇਸ ਲਈ ਜਿਹੜਾ ਹੈ ਉਹ ਸਾਨੂੰ ਕੋਈ ਕਲੂ ਨਹੀਂ ਮਿਲ ਰਿਹਾ। ਰੀਨਾ ਰਾਏ ਦੀਪ ਸਿੱਧੂ ਦੇ ਜਨਮ ਦਿਨ ਦੇ ਉੱਤੇ ਜਿਹੜੀ ਹੈ ਉਹ ਦਰਬਾਰ ਸਾਹਿਬ ਉਹਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਨ ਆਈ ਹੈ, ਔਰ ਉਹਦੇ ਸੂਟ ਪਹਿਨਿਆ ਹੋਇਆ ਹੈ ਔਰ ਸਿਰ ਦੇ ਉੱਤੇ ਕੇਸਰੀ ਦਸਤਾਰ ਸਜਾਈ ਹੋਈ ਹੈ। ਜਿਹੜੀ ਬੀਬੀ ਦੇ ਖਿਲਾਫ NIA ਕੇਸ ਸੀ ਔਰ ਉਹ 3 ਦਿਨ ਬਾਅਦ ਉੱਥੋਂ ਗਾਇਬ ਹੋ ਜਾਂਦੀ ਹੈ ਅਚਾਨਕ, ਜਦੋਂ ਕਿ ਦੀਪ ਸਿੱਧੂ ਦਾ ਜਿਹੜਾ ਉਹ ਇਹ ਹਾਦਸਾ ਵਾਪਰਾਇਆ ਜਾਂਦਾ ਹੈ। ਐਨ ਸਾਲ ਬਾਅਦ ਜਦੋਂ ਕਿ ਉਹੀ ਦਿਨ ਆਉਣ ਵਾਲੇ 15 ਫਰਵਰੀ ਵਾਲੇ ਉਸ ਮੌਕੇ ਦੇ ਉੱਤੇ ਉਹ ਫਿਰ ਉੱਥੇ ਡਿਸੈਂਡ ਕਰਦੀ ਹੈ ਸਾਲਾਨਾ ਬਰਸੀ ਦੇ ਮੌਕੇ। ਉਹਦੇ ਜਿੰਨੇ ਵੀ ਇਸ ਪੀਰੀਅਡ 'ਚ ਬਿਆਨ ਆਏ, ਪਹਿਲਾਂ ਵੀ ਮੈਂ ਸੌਂ ਗਈ ਸੀ, ਮੈਂ ਜਾਗ ਗਈ ਸੀ, ਫਿਰ ਇਹ ਹੋਇਆ, ਉਹ ਬਹੁਤ ਤੇਜ਼ ਚਲਾ ਰਿਹਾ ਸੀ, ਰੈਕਲੈਸ ਸੀ। ਸੋ ਮਤਲਬ ਇਹ ਹੈ ਵੀ ਹੈ ਤਾਂ ਬੱਚੀ ਹੈ, ਉਹਨੂੰ ਜੋ ਵੀ ਜਿਹੜਾ ਹੈ ਉਹ ਦਿੱਤੀ ਜਾਂਦੀ ਹੈ ਸਕ੍ਰਿਪਟ, ਉਹ ਪੜ੍ਹਨ ਦੀ ਕੋਸ਼ਿਸ਼ ਕਰਦੀ ਹੈ, ਪਰ ਉਹਨੂੰ ਭੁੱਲ ਜਾਂਦਾ ਵੀ ਉਹਨੇ ਪਿਛਲੀ ਸਕ੍ਰਿਪਟ ਦੇ ਵਿੱਚ ਕੀ ਕਿਹਾ ਸੀ। ਜਦੋਂ ਕਿ ਐਨ ਇੱਕ ਪਾਸੇ ਭਾਈ ਅੰਮ੍ਰਿਤਪਾਲ ਸਿੰਘ ਜਾਂ ਉਹਨਾਂ ਦੀ ਜਿਹੜੀ ਹੈ ਉਹ ਡਿਸਅਪੀਅਰੈਂਸ ਨੂੰ ਲੈ ਕੇ ਇੱਕ ਪਾਸੇ ਚਿੰਤਾ ਹੈ, ਵਾਰਸ ਪੰਜਾਬ ਦੇ ਜਥੇਬੰਦੀ ਦੇ ਬਹੁਤ ਸਾਰੇ ਜਿਹੜੇ ਨੌਜਵਾਨ ਨੇ ਉਹ ਹਿਰਾਸਤ 'ਚ ਨੇ ਜਾਂ ਔਨ ਦਾ ਰਨ ਨੇ, ਉਹ ਉਹਨੂੰ ਰਿਵਾਈਵ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਕਿਵੇਂ ਖਾਲਸਾ ਵਹੀਰ ਨੂੰ ਦੂਸਰੇ ਨੂੰ ਰਿਵਾਈਵ ਕੀਤਾ ਜਾਏ। ਤੇ ਆਲ ਆਫ ਏ ਸਡਨ ਇਹ ਵਾਰਸ ਪੰਜਾਬ ਦੇ ਦੀ ਵਾਰਸ ਬਣ ਕੇ ਬੀਬੀ ਇਹ ਉੱਤਰ ਆਉਂਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਅਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ, ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਮਨਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕੁਮ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ, ਅੱਜ 3 ਅਪ੍ਰੈਲ 2023 21 ਚੇਤ ਨਾਨਕਸ਼ਾਹੀ ਸੰਮਤ 555 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਸ਼ ਵਿਦੇਸ਼ ਸਪੈਕਟਰਮ ਕੇਬਲ, RCN ਕੇਬਲ, ਬੈਲ ਫਾਈਬਰ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, Facebook TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਤਾਂ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸਿਓ ਕਿ ਤੁਸੀਂ TV 84 ਦੀ ਐਪ ਨੂੰ Android ਐਂਡ App Store ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਵਿਊਅਰਸ, ਗੱਲਬਾਤ ਕਰਾਂਗੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਰੰਟ ਇਸ਼ੂ ਦੇ ਹਵਾਲੇ ਨਾਲ, ਜੋ ਵੀਕਐਂਡ ਦੇ ਹਵਾਲੇ ਨਾਲ ਐਂਡ ਅੱਜ ਦੀ ਜਿਹੜੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਅੱਜ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਪਹਿਲਾਂ ਸ਼ੁਰੂਆਤ ਕਰਦੇ ਹਾਂ ਆਪਣੇ ਪ੍ਰੋਗਰਾਮ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਨਿਊਯਾਰਕ ਤੋਂ ਵੀਰ ਗੁਰਵਿੰਦਰ ਸਿੰਘ ਜੀ ਵੱਲੋਂ। ਸੋ ਇਹਨਾਂ ਨੇ ਬੇਨਤੀ ਕੀਤੀ ਹੈ ਕਿ TV 84 ਦੀ ਵੱਧ ਤੋਂ ਵੱਧ ਸਹਾਇਤਾ ਕਰੋ। ਅੱਜ ਸਾਨੂੰ ਕਿਵੇਂ ਦੈਂਤ ਰੂਪੀ ਬਣਾ ਕੇ ਅੱਤਵਾਦ ਨਾਲ ਜੋੜ ਕੇ ਪੇਸ਼ ਕੀਤਾ ਜਾ ਰਿਹਾ ਹੈ, ਇਸ ਦਾ ਜਵਾਬ ਸਿੱਖ ਨੈਰੇਟਿਵ ਹੀ ਦੇ ਸਕਦਾ ਹੈ। ਸੋ ਸਾਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਗੁਰਵਿੰਦਰ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 516619
1984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਹੋਰਾਂ ਨਾਲ ਸੰਬੰਧਿਤ ਜੋ ਖਬਰਾਂ ਨੇ ਉਹ ਮੀਡੀਆ ਵਿੱਚੋਂ ਗਾਇਬ ਹੋ ਰਹੀਆਂ ਨੇ, ਜਦੋਂ ਕਿ ਪੰਜਾਬ, ਯੂਪੀ, ਦਿੱਲੀ, ਉੱਤਰਾਖੰਡ, ਮਹਾਰਾਸ਼ਟਰ ਆਦਿ ਸੂਬਿਆਂ ਵਿੱਚ ਸਿੱਖਾਂ ਦੇ ਘਰਾਂ ਤੇ ਜਿਹੜੇ ਨੇ ਛਾਪਾਮਾਰੀ ਜਿਹੜੀ ਹੈ ਉਹ ਜਾਰੀ ਹੈ। ਸੋ ਇਸ ਭੰਬਲ ਭੁਸੇ ਦੇ ਚਲਦਿਆਂ ਮਰਹੂਮ ਦੀਪ ਸਿੱਧੂ ਦੀ ਮੰਗੇਤਰ ਰੀਨਾ ਰਾਏ ਨੂੰ ਦਸਤਾਰ ਸਜਾ ਕੇ ਹਰਿਮੰਦਰ ਸਾਹਿਬ ਦੇ ਬਾਹਰ ਇੱਕ ਨਵੇਂ ਰੂਪ ਵਿੱਚ ਪ੍ਰਗਟ ਕੀਤਾ ਜਾ ਰਿਹਾ। ਸੋ ਇਹ ਸਾਰੀ ਗੇਮ ਕੀ ਹੈ, ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅੱਜ 3 ਅਪ੍ਰੈਲ ਹੈ। ਬੇਸ਼ੱਕ ਸਾਡੇ ਨਾਨਕਸ਼ਾਹੀ ਕੈਲੰਡਰ ਮੁਤਾਬਕ ਚੇਤ ਦਾ ਮਹੀਨਾ ਚੱਲ ਰਿਹਾ ਜੀ, ਪਰ ਜਿਉਂ ਹੀ ਅਪ੍ਰੈਲ ਦਾ ਮਹੀਨਾ ਆਉਂਦਾ ਹੈ, ਬੇਸ਼ੱਕ ਪੰਜਾਬ ਦੇ ਵਿੱਚ ਭਾਰੀ ਤਬਾਹੀ ਮੀਂਹ ਦੇ ਨਾਲ, ਗੜੇਮਾਰੀ ਦੇ ਨਾਲ ਔਰ ਕਿਸਾਨ ਆਪਣੀ ਸਾਰੀ ਮਿਹਨਤ ਨੂੰ ਰੁਲਦਿਆਂ ਦੇਖ ਰਹੇ ਨੇ। ਪਰ ਜੇ ਅਸੀਂ ਰੂਹਾਨੀ ਫਿਜ਼ਾ ਵਿੱਚ ਦੇਖੀਏ, ਆਪਣੇ ਮਨ ਦੀਆਂ ਤਰੰਗਾਂ ਵਿੱਚ ਦੇਖੀਏ, ਤੇ ਜਿਉਂ-ਜਿਉਂ ਅਪ੍ਰੈਲ ਦੀ ਸ਼ੁਰੂਆਤ ਜਾਂ ਅਸੀਂ ਪਹਿਲੀ ਵਿਸਾਖ ਵੱਲ ਵੱਧ ਰਹੇ ਹੁੰਦੇ ਤੇ ਫਿਰ ਸਾਡਾ ਧਿਆਨ ਅਨੰਦਪੁਰ ਸਾਹਿਬ ਦੀ ਧਰਤੀ ਵੱਲ ਜਾਂਦਾ ਹੈ। ਉਸ ਧਰਤੀ ਦੇ ਉੱਤੇ ਖਾਲਸੇ ਦੇ ਪ੍ਰਗਟ ਹੋਣ ਵੱਲ ਜਾਂਦਾ ਹੈ ਤੇ ਨਾਲ ਦੀ ਨਾਲ ਫਿਰ 3 ਸਦੀਆਂ ਦਾ ਖਾਲਸੇ ਦਾ ਇਤਿਹਾਸ ਘੱਲੂਘਾਰਿਆਂ ਦੇ ਵਾਰਸ ਖਾਲਸਾ ਵੱਲੋਂ ਉਹਨਾਂ ਸਾਰੀਆਂ ਮੁਸ਼ਕਲਾਂ ਨੂੰ ਪਾਰ ਕਰਕੇ 18ਵੀਂ ਸਦੀ 'ਚ ਵੀ ਆਪਣਾ ਰਾਜ ਭਾਗ ਸਥਾਪਿਤ ਕਰਨਾ। ਔਰ ਅੱਜ ਵੀ ਜਦੋਂ ਅਸੀਂ ਜਿਹੜੇ ਚੈਲੰਜਸ ਪਿਛਲੇ 75 ਸਾਲਾਂ ਤੋਂ ਦੁਨੀਆ ਭਰ ਦੇ ਵਿੱਚ ਬੈਠੇ ਸਿੱਖਾਂ ਨੇ ਆਪਣੇ ਮਨ ਦੇ ਉੱਤੇ, ਤਨ ਦੇ ਉੱਤੇ ਹੰਡਾਏ ਨੇ, ਖਾਸ ਤੌਰ ਤੇ ਪਿਛਲੇ 38-39 ਸਾਲ 'ਚ, ਅੱਜ ਜਦੋਂ ਕਿ ਅਸੀਂ ਆਉਣ ਵਾਲੇ ਖਾਲਸਾ ਸਾਜਨਾ ਦਿਵਸ ਵੱਲ ਵੱਧ ਰਹੇ ਹਾਂ, ਇਹ ਸਾਡੇ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਆਉਣ ਵਾਲੇ ਵਕਤ ਦੇ ਲਈ ਜਿਹੜਾ ਦੁਸ਼ਮਣ ਸਾਡਾ ਮੁਗਲਾਂ ਤੋਂ ਵੱਧ ਜ਼ਾਲਮ ਹੈ ਔਰ ਅੰਗਰੇਜ਼ ਤੋਂ ਵੱਧ ਚਲਾਕ ਹੈ ਔਰ ਚਾਣਕਿਆ ਨੀਤੀ ਦੇ ਸਾਮ-ਦਾਮ, ਦੰਡ, ਭੇਦ ਚਾਰੋਂ ਹਥਿਆਰ ਉਹਨਾਂ ਨੇ ਬੜੀ ਬੇਕਿਰਕੀ, ਬੜੇ ਬੇਸ਼ਰਮੀ, ਬੜੀ ਬੇਹਯਾਈ ਦੇ ਨਾਲ ਝੋਕੇ ਹੋਏ ਨੇ। ਔਰ ਇਸ ਵੇਲੇ ਉਹਨਾਂ ਨੇ ਸਿੱਖਾਂ ਦੇ ਖਿਲਾਫ ਲੜਾਈ ਨੂੰ ਕੁੱਲ ਦੁਨੀਆ ਦੇ ਵਿੱਚ ਪਹੁੰਚਾ ਦਿੱਤਾ ਹੈ। ਉਹ ਯੂਨਾਈਟਿਡ ਨੇਸ਼ਨਸ ਦੀ ਫਾਈਨੈਂਸ਼ੀਅਲ ਟਾਸਕ ਕਮੇਟੀ ਤੱਕ ਵੀ ਸਾਨੂੰ ਖਾਲਿਸਤਾਨੀ ਦਹਿਸ਼ਤਗਰਦ ਐਲਾਨ ਰਹੇ ਨੇ ਫੰਡਿੰਗ ਦੇ ਨਾਂ ਥੱਲੇ। ਉਹ ਯੂਨਾਈਟਿਡ ਨੇਸ਼ਨਸ ਦੀ ਡਰੱਗ ਐਂਡ ਕ੍ਰਾਈਮ ਏਜੰਸੀ ਤੱਕ ਵੀ ਉਹਨਾਂ ਨੇ ਜਿਹੜਾ ਆਫੀਸ਼ੀਅਲੀ ਇਹ ਕਿਹਾ ਕਿ ਜੀ ਇਹਨਾਂ ਨੂੰ ਰੋਕਿਆ ਜਾਏ ਔਰ ਇਹ ਬਿਲਕੁਲ ਬੇਬੁਨਿਆਦ, ਜਿਹਦਾ ਕੋਈ ਸਿਰ ਪੈਰ ਨਹੀਂ ਹੈ। ਲੇਕਿਨ ਇਹਨਾਂ ਸਬਜੈਕਟਸ 'ਤੇ ਗੱਲ ਕਰਨ ਤੋਂ ਪਹਿਲਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਗੁਰਵਿੰਦਰ ਸਿੰਘ ਜਿਹੜੇ ਨਿਊਯਾਰਕ ਬੇਸਡ ਨੇ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਉਹਨਾਂ ਨੇ ਬਿਲਕੁਲ ਠੀਕ ਕਿਹਾ, 2 ਲਫ਼ਜ਼ ਜਿਹੜੇ ਉਹਨਾਂ ਦੇ ਮੈਸੇਜ 'ਚ ਨੇ ਕਿ ਭਾਈ ਇੱਕ ਪਾਸੇ ਜਿਹੜਾ ਦੈਂਤ ਔਰ ਦੂਸਰਾ ਪਾਰਟ ਜਿਹੜਾ ਅੱਤਵਾਦੀ। ਹੁਣ ਦੈਂਤ, ਰਾਖਸ਼ਸ ਔਰ ਇਹ ਸਾਰੇ ਲਫ਼ਜ਼ ਜਿਹੜੇ ਨੇ, ਇਹ ਜੇ ਤੁਸੀਂ ਦੇਖੋਗੇ ਤੇ ਹੁਣ ਸਾਨੂੰ ਸਮਝ ਆਉਂਦਾ, ਅਸੀਂ ਵੀ ਜਦੋਂ ਬਚਪਨ 'ਚ ਰਾਮ ਰਾਵਣ ਦੀ ਕਹਾਣੀ ਜਾਂ ਜਦੋਂ ਇਹਨਾਂ ਨੇ ਕਹਿਣਾ ਕਿ ਜੀ ਜਿਹੜੇ ਨੇ ਰਾਮ ਜੀ ਨੇ ਜਾਂ ਫਲਾਣੇ ਨੇ ਉਹਨਾਂ ਨੇ ਦੈਂਤਾਂ ਦਾ ਸੰਘਾਰ ਕੀਤਾ ਔਰ ਫਿਰ ਇਹ ਹੋਣਾ ਜੀ ਦੈਂਤਾਂ ਦਾ ਸੰਘਾਰ ਇਸ ਲਈ ਕੀਤਾ ਕਿਉਂਕਿ ਜਿਹੜੇ ਸਾਡੇ ਰਿਸ਼ੀ ਮੁਨੀ ਯੱਗ ਵੇਦ ਕਰਦੇ ਸੀ ਜੰਗਲਾਂ ਦੇ ਵਿੱਚ, ਰਾਖਸ਼ਸ ਉਸ ਦੇ ਵਿੱਚ ਵਿਘਨ ਪਾਉਂਦੇ ਸੀ। ਸੋ ਉਦੋਂ ਲੱਗਦਾ ਸੀ ਸਾਨੂੰ ਵੀ ਪਤਾ ਨਹੀਂ ਕੋਈ ਵੱਡੇ ਸਿੰਘ ਨਿਕਲੇ ਹੋਣੇ ਨੇ ਉਹਨਾਂ ਦੇ, ਉਹ ਉਹਨਾਂ ਦੀ ਯੱਗਸ਼ਾਲਾ 'ਚ ਜਾ ਕੇ ਮੂਤ ਦਿੰਦੇ ਹੋਣੇ ਨੇ ਜਾਂ ਕੀ ਕਰਦੇ ਹੋਣੇ ਨੇ। ਹੁਣ ਇਹ ਸਮਝ ਆਉਂਦਾ ਹੈ ਕਿ ਭਾਈ ਇਹਨਾਂ ਨੇ ਜਿਸ ਦਾ, ਔਰ ਇਹੀ ਦੁਰਗਾ ਦੇ ਅਵਤਾਰ ਨੂੰ ਲੈ ਕੇ ਜਦੋਂ ਇਹਨਾਂ ਨੇ ਸਾਰੀ ਇਹਨਾਂ ਦਾ ਜਿਹੜਾ ਪੌਰਾਣਿਕ ਹਿੰਦੂ ਧਰਮ ਦੇ ਵਿੱਚ ਤੁਸੀਂ ਦੇਵਤਿਆਂ ਤੇ ਦੈਂਤਾਂ ਜਿਨ੍ਹਾਂ ਦੇ ਲਈ ਲਫ਼ਜ਼ ਸੁਰ ਔਰ ਅਸੁਰ, ਉਹ ਸੁਰ ਨੇ ਔਰ ਅਸੁਰ ਜਿਹੜੇ ਨੇ ਉਹ ਉਹਨਾਂ ਨੂੰ ਰਾਖਸ਼ਸ, ਦੈਂਤ, ਇਹ ਸਾਰੇ ਲਫ਼ਜ਼ ਇਹਨਾਂ ਦੇ ਲਿਟਰੇਚਰ 'ਚ ਤੁਹਾਨੂੰ ਮਿਲਦੇ ਨੇ। ਹੁਣ ਸਮਝ ਆਉਂਦੀ ਹੈ ਕਿ ਵੀ ਜਦੋਂ ਇਹਨਾਂ ਦੀ ਆਮਦ ਇੰਡਸ ਵੈਲੀ ਦੇ ਵਿੱਚ ਹੁੰਦੀ ਹੈ ਤੇ ਜਿਹੜੇ ਮੂਲ ਨਿਵਾਸੀ ਸੀ ਉਹਨਾਂ ਨੂੰ ਮਾਰਨ ਦੇ ਲਈ ਵੀ ਜਿਹੜੀ ਹੈ ਟਰਮੀਨੋਲੋਜੀ ਇਹੀ ਇਸਤੇਮਾਲ ਕੀਤੀ, ਜਿਹਨੂੰ ਡਿਸਟਰੋਏ ਕਰਨਾ ਹੈ ਉਹਨੂੰ ਪ੍ਰੂਵ ਕਰੋ। ਜਿਵੇਂ ਅੰਗਰੇਜ਼ੀ 'ਚ ਕਹਿੰਦੇ ਨੇ ਕਿ ਵੀ ਜੇ ਤੁਸੀਂ ਜਿਹੜਾ ਕੁੱਤੇ ਨੂੰ ਮਾਰਨਾ ਹੈ ਤਾਂ ਤੁਹਾਨੂੰ ਪਹਿਲਾਂ ਇਹ ਸਾਬਤ ਕਰਨਾ ਪਏਗਾ ਪਾਗਲ ਹੈ, ਫਿਰ ਹੀ ਤੁਸੀਂ ਉਹਨੂੰ ਮਾਰ ਸਕਦੇ ਹੋ। ਸੋ ਉਹ ਕੋਈ ਸਿੰਘਾਂ ਵਾਲੇ ਜਾਂ ਕੋਈ ਨਹੀਂ, ਆਮ ਲੋਕ ਜਿਹੜੇ ਕਿ ਭਲੇ ਲੋਕ, ਨੇਕ ਲੋਕ ਸੀ, ਉਹਨਾਂ ਨੂੰ ਡਿਸਟਰੋਏ ਕਰਨ ਦੇ ਲਈ ਪਹਿਲਾਂ ਇਹਨਾਂ ਨੇ ਉਸ ਨੋਮਨਕਲੇਚਰ ਨੂੰ, ਔਰ ਅੱਜ ਜਦੋਂ ਅਸੀਂ ਜੈਨੋਸਾਈਡ ਦੀਆਂ 8 ਜਾਂ 10 ਸਟੇਜਿਸ ਵਾਲੀ ਸਾਰੀ ਜਿਹੜੀ ਹੈ ਉਹ ਦੇਖਦੇ ਹਾਂ ਕਿ ਭਾਈ ਕਿਵੇਂ ਜਿਹੜਾ ਉਹ ਉਸ ਦਾ
ਨੂੰ ਬਦਨਾਮ ਕੀਤਾ ਜਾਂਦਾ ਹੈ, ਫਿਰ ਸਿੰਬੋਲਾਈਜੇਸ਼ਨ ਕੀਤੀ ਜਾਂਦੀ ਹੈ, ਫਿਰ ਆਰਗੇਨਾਈਜੇਸ਼ਨ ਤਿਆਰ ਕੀਤੀ ਜਾਂਦੀ ਹੈ, ਫਿਰ ਉਹਨਾਂ ਨੂੰ ਮਾਰਿਆ ਜਾਂਦਾ ਹੈ, ਫਿਰ ਡਿਨਾਈ ਕੀਤਾ ਜਾਂਦਾ। ਸੋ ਇਹੀ ਉਹ ਦਰਾਵੜਾਂ ਦਾ ਮਾਰਨਾ ਹੋਏ, ਲੇਟਰ ਔਨ ਜਿਹੜੇ ਇਹਨਾਂ ਦੇ ਨਾਲ ਅਸਹਿਮਤ ਲੋਕ ਸੀ ਉਹਨਾਂ ਨੂੰ ਡਿਸਟਰੋਏ ਕਰਨਾ ਹੋਏ, 1000 ਸਾਲ ਜਿਹੜਾ ਬੁੱਧ ਧਰਮ ਉਸ ਧਰਤੀ ਦੇ ਉੱਤੇ ਫੈਲਿਆ ਉਹਨਾਂ ਨੂੰ ਡਿਸਟਰੋਏ ਕਰਨ ਲਈ ਵੀ ਬੌਧੀਆਂ ਨੂੰ ਜਿਹੜਾ ਹੈ ਉਹ ਅਨਈਸ਼ਵਰਵਾਦੀ ਕਿਹਾ ਕਿ ਵੀ ਇਹ ਰੱਬ 'ਚ ਯਕੀਨ ਨਾ ਰੱਖਣ ਵਾਲੇ ਨਾਸਤਕ ਨੇ। ਬੁੱਧ ਨੂੰ ਇੱਕ ਪਾਸੇ ਵਿਸ਼ਨੂੰ ਦਾ ਅਵਤਾਰ ਵੀ ਐਲਾਨਿਆ, ਪਰ ਇਹ ਕਿਹਾ ਕਿ ਜੀ ਉਹ ਅਵਤਾਰ ਇਸ ਤਰੀਕੇ ਨਾਲ ਆਇਆ ਕਿ ਉਹਨੇ ਸਾਰੇ ਰਾਖਸ਼ਸ ਆਪਣੇ ਦੁਆਲੇ ਇਕੱਠੇ ਕਰ ਲਏ ਔਰ ਇਸ ਤਰੀਕੇ ਨਾਲ ਉਹਨਾਂ ਨੂੰ ਮਾਰਨਾ ਸੌਖਾ ਹੋ ਗਿਆ। ਔਰ ਇਸ ਅੰਦਾਜ਼ ਦੇ ਵਿੱਚ ਜਿਹਨੇ ਮਾਰਿਆ ਸ਼ੰਕਰਾ ਔਰ ਉਸ ਦੇ ਪੀਰੀਅਡ ਦੇ ਵਿੱਚ ਉਹਨੂੰ ਆਚਾਰੀਆ ਕਹਿ ਦਿੱਤਾ, ਗ੍ਰੇਟ ਟੀਚਰ ਕਹਿ ਦਿੱਤਾ। ਫਿਰ ਅਸੀਂ ਦੇਖਦੇ ਹਾਂ ਕਿ ਮੁਸਲਮਾਨਾਂ ਦੀ ਆਮਦ ਜਦੋਂ ਹੁੰਦੀ ਹੈ ਉਹ ਮਹਿਮੂਦ ਗਜ਼ਨਵੀ ਜਾਂ ਉਸ ਤੋਂ ਬਾਅਦ ਮੁਹੰਮਦ ਗੌਰੀ ਔਰ ਲਗਾਤਾਰਤਾ ਨਾਲ ਉਹਨਾਂ ਨੂੰ ਮਲੇਛ ਐਲਾਨ ਦਿੱਤਾ। ਉਹਨਾਂ ਦੇ ਲਈ ਲਫ਼ਜ਼ ਮਲੇਛ ਦਾ ਮਤਲਬ ਹੀ ਮਲ ਨਾਲ ਡਰਟੀ, ਔਰ ਉਹਨਾਂ ਦਾ ਟੋਟਲ ਬਾਈਕਾਟ ਪਾਣੀ ਤੱਕ ਛੋਇਆ ਵੀ ਜਿਹੜਾ ਉਹ ਪਿੱਟ ਜਾਂਦਾ। 47 ਤੱਕ ਵੀ ਇਹ ਹਾਲ ਸੀ। ਰੇਲਵੇ ਸਟੇਸ਼ਨਾਂ ਤੇ, ਬੱਸ ਸਟਾਪਸ ਤੇ, ਸਕੂਲਾਂ ਦੇ ਬਾਹਰ ਘੜੇ ਅੱਡ ਪਾਣੀ ਦੇ ਰੱਖੇ ਹੁੰਦੇ ਸੀ, ਹਿੰਦੂ ਪਾਣੀ, ਮੁਸਲਮਾਨ ਪਾਣੀ। ਸੋ ਉਹਨਾਂ ਦੇ ਲਈ ਜਿਹੜਾ ਲਫ਼ਜ਼ ਹੈ ਮਲੇਛ ਉਹ ਪੱਕੇ ਤੌਰ ਦੇ ਉੱਤੇ ਇਹਨਾਂ ਨੇ ਰਚਿਆ। ਔਰ ਹੁਣ ਅਸੀਂ ਦੇਖਦੇ ਹਾਂ ਕਿ ਵੀ ਜਿਵੇਂ ਇਹਨਾਂ ਨੇ ਸਿੱਖਾਂ ਨੂੰ 10 ਅਕਤੂਬਰ 1947 ਨੂੰ ਤਾਂ ਉਹਨਾਂ ਨੇ ਸਾਨੂੰ ਕ੍ਰਿਮੀਨਲ ਕਬੀਲਾ ਹੀ ਕਿਹਾ ਸੀ ਕਿ ਭਾਈ ਇਹ ਸਿੱਖ ਸਾਰੇ ਕ੍ਰਿਮੀਨਲ ਟਰਾਈਬ ਐਂਡ ਏ ਮੈਨੇਜ ਟੂ ਦਾ ਲਾ ਅਬਾਈਡਿੰਗ ਹਿੰਦੂ। ਪਰ 37 ਸਾਲ ਬਾਅਦ ਜਦੋਂ ਅਸੀਂ ਦੇਖਦੇ ਹਾਂ ਕਿ ਜੂਨ 84 ਤੱਕ ਪਹੁੰਚਦੇ ਹਾਂ 80s ਦੇ ਦਹਾਕੇ 'ਚ, ਫਿਰ ਇਹਨਾਂ ਨੇ ਜਿਹੜੇ ਲਫ਼ਜ਼ ਸਾਡੇ ਲਈ ਘੜੇ ਉਹ ਅਲਗਾਵਵਾਦੀ, ਉਗਰਵਾਦੀ, ਆਤੰਕਵਾਦੀ। ਹੁਣ ਆਤੰਕ ਵੀ ਸਾਡੇ ਲਈ ਘੜਿਆ ਗਿਆ, ਉਗਰ ਵੀ ਸਾਡੇ ਲਈ ਘੜਿਆ ਗਿਆ, ਅਲਗਾਵ ਵੀ ਨਾਲ ਵਾਦੀ ਲਗਾ ਦਿੱਤਾ ਗਿਆ। ਫਿਰ ਮੈਨੂੰ ਜਿਹੜੀ ਹੈ ਜਾਂ ਸਾਡੇ ਬਹੁਤ ਸਾਰੇ ਤਬਕੇ ਨੂੰ ਸ਼ਾਇਦ ਸਮਝ ਆਈ ਕਿ ਭਾਈ ਇਹਨਾਂ ਦੇ ਅਸੁਰ ਕੀ ਸੀ, ਇਹਨਾਂ ਦੇ ਰਾਖਸ਼ਸ ਕੀ ਸੀ, ਇਹਨਾਂ ਵੱਲੋਂ ਐਲਾਨੇ ਗਏ ਮਲੇਛ ਕੀ ਸੀ। ਅਸਲ ਦੇ ਵਿੱਚ ਇਹ ਉਹੀ ਕਿ ਵੀ ਇਹ ਡੌਗ ਹੈਜ਼ ਟੂ ਬੀ ਡਿਕਲੇਅਰਡ ਮੈਡ ਬਿਫੋਰ ਕਿਲਿੰਗ ਹਿਮ, ਔਰ ਉਸ ਪ੍ਰੋਸੈਸ 'ਚੋਂ ਗੁਜ਼ਰ ਰਹੇ ਨੇ। ਔਰ ਅੱਜ ਤਾਂ ਇਹਨਾਂ ਦੇ ਕੋਲ ਸਾਰਾ ਕੁਛ ਹੈ, ਹਕੂਮਤ ਹੈ ਇੰਨੀ ਵੱਡੀ, ਇਹਨਾਂ ਦੇ ਕੋਲ ਸਾਰੇ 800 ਚੈਨਲ ਨੇ, ਸੋਸ਼ਲ ਮੀਡੀਆ ਦੇ ਉੱਤੇ ਹਜ਼ਾਰਾਂ IT ਸੈਕਟਰ ਦੇ ਲੋਕ ਬਿਠਾਏ ਹੋਏ ਨੇ। ਔਰ ਹੁਣ ਤਾਂ ਗਲੋਬਲ ਲੈਵਲ ਦੇ ਉੱਤੇ UN ਦੂਜੇ ਤੀਜੇ ਲੈਵਲ ਦੇ ਉੱਤੇ ਵੀ ਜਿਵੇਂ ਇਹ ਆਪਣਾ ਝੂਠਾ ਨੈਰੇਟਿਵ ਇਹ ਸਾਰਾ ਸਿੱਖਾਂ ਨੂੰ ਬਦਨਾਮ ਕਰਨ ਦਾ, ਔਰ 4 ਮੁਲਕ ਜਿੱਥੇ ਸਿੱਖ ਪ੍ਰੋਸਪਰਸ ਨੇ ਉਹਨਾਂ ਨੇ ਆਪਣਾ ਨਾਮਣਾ ਖੱਟਿਆ, ਥਾਂ ਬਣਾਈ ਹੈ, 125 ਸਾਲ ਦੀ ਉਹਨਾਂ ਦੀ ਸਟੈਂਡਿੰਗ ਹੈ, ਜਿਵੇਂ ਆਸਟ੍ਰੇਲੀਆ, ਕੈਨੇਡਾ, ਅਮਰੀਕਾ 'ਚ। ਬਰਤਾਨੀਆ ਦੇ ਵਿੱਚ ਤਾਂ ਉਸ ਤੋਂ ਵੀ ਪਹਿਲਾਂ ਚਲਾ ਜਾਂਦਾ। ਜੇ ਮਹਾਰਾਜਾ ਦਲੀਪ ਸਿੰਘ ਨੂੰ ਕਹਿਣਾ ਹੋਏ ਫਸਟ ਸਿਟੀਜ਼ਨ ਹੈ, ਉਹ ਤਾਂ 1850s ਦੇ ਵਿੱਚ ਚਲਾ ਜਾਂਦਾ ਉੱਥੇ। ਉਹ 200 ਸਾਲ ਦੀ ਆਲਮੋਸਟ ਪੌਣੇ 200 ਸਾਲ ਦੀ ਸਟੈਂਡਿੰਗ ਹੋ ਜਾਂਦੀ ਹੈ। ਹੁਣ ਇਸ ਸਾਰੇ ਦੇ ਚੱਲਦੇ ਆ, ਔਰ ਜਿਵੇਂ ਵੀਰ ਗੁਰਵਿੰਦਰ ਸਿੰਘ ਹੋਰਾਂ ਨੇ ਕਿਹਾ ਵੀ ਸਾਡੇ ਲਈ ਇਹ ਗੱਲ ਅਹਿਮੀਅਤ ਵਾਲੀ ਹੈ ਕਿ ਅਸੀਂ ਆਪਣਾ ਨੈਰੇਟਿਵ ਸਿਰਜੀਏ। ਸਾਡੀਆਂ ਗੁਰਦੁਆਰਾ ਕਮੇਟੀਆਂ, ਸਿੱਖ ਸੰਸਥਾਵਾਂ ਸਿਰਫ ਘਰਾਂ 'ਚ ਬੈਠ ਕੇ ਜਾਂ ਆਪਸ 'ਚ ਕਿ ਬਹੁਤ ਮਾੜਾ ਹੋ ਰਿਹਾ, ਬਹੁਤ ਨਹੀਂ, ਸਾਨੂੰ ਬਾਹਰ ਨਿਕਲ ਕੇ ਜਿੱਥੇ ਜਿੱਥੇ ਇਹ ਸਾਨੂੰ ਨਿਸ਼ਾਨਾ ਬਣਾ ਰਹੇ ਨੇ ਉੱਥੇ ਉੱਥੇ ਸਾਨੂੰ ਇਹਨਾਂ ਨੂੰ ਕਾਊਂਟਰ ਕਰਨ ਦੀ ਲੋੜ ਹੈ। ਔਰ ਵੀਰ ਗੁਰਵਿੰਦਰ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਇਸ ਤੋਂ ਪਹਿਲਾਂ ਕਿ ਅਸੀਂ, ਕਿਉਂਕਿ ਅੱਜ ਕੱਲ੍ਹ ਜੋ 18 ਮਾਰਚ ਤੋਂ ਬਾਅਦ ਚੱਲ ਰਿਹਾ ਹੈ ਉਸ ਦੇ ਵਿੱਚ ਬਹੁਤ ਕੁਛ ਚਿੰਤਾ ਵਾਲਾ ਹੈ, ਭਰਮ ਵਾਲਾ ਹੈ, ਭੰਬਲ ਭੂਸੇ ਵਾਲਾ ਹੈ, ਫਿਕਰ ਵਾਲਾ ਹੈ, ਪਰ ਪੋਜ਼ਿਟਿਵਿਟੀ ਦੇ ਨਾਲ ਗੱਲ ਨੂੰ ਸ਼ੁਰੂ ਕਰੀਏ। ਅਪ੍ਰੈਲ ਦਾ ਮਹੀਨੇ ਦੀ ਸ਼ੁਰੂਆਤ, ਔਰ ਕੈਨੇਡਾ 'ਚ ਖਾਸ ਤੌਰ 'ਤੇ ਓਨਟਾਰੀਓ ਪ੍ਰੋਵਿੰਸ 'ਚ ਅੱਜ ਤੋਂ 10 ਸਾਲ ਪਹਿਲਾਂ ਜਗਮੀਤ ਸਿੰਘ, ਜਦੋਂ ਕਿ ਉਹ MPP ਸਨ, ਓਨਟਾਰੀਓ ਪਾਰਲੀਮੈਂਟ ਦੇ ਮੈਂਬਰ, ਪ੍ਰੋਵਿੰਸ਼ੀਅਲ ਪਾਰਲੀਮੈਂਟ, ਉਹਨਾਂ ਦੇ ਉਦਮ ਦੇ ਨਾਲ ਇਹ ਜਿਹੜਾ ਰੈਜ਼ੋਲੂਸ਼ਨ ਪਾਸ ਹੋਇਆ ਸੀ ਕਿ ਅਪ੍ਰੈਲ ਦੇ ਮਹੀਨੇ ਨੂੰ ਸਿੱਖ ਹੈਰੀਟੇਜ ਮੰਥ ਵਜੋਂ ਐਲਾਨਿਆ ਜਾਏ, ਸਿੱਖ ਵਿਰਸਾ ਮਹੀਨਾ। ਔਰ ਇਹ ਵੱਖਰੀ ਕਹਾਣੀ ਹੈ ਕਿ ਭਾਈ ਸਿੱਖਾਂ ਨੇ ਐਫਰਟ ਕੀਤਾ। ਦੂਜਾ 2 ਸਾਲ ਪਹਿਲਾਂ ਫਿਰ ਹਿੰਦੂਆਂ ਨੂੰ ਵੀ ਨਜ਼ਰ ਆਇਆ ਕਿ ਭਾਈ ਸਾਡਾ ਵੀ ਕੋਈ ਵਿਰਸਾ ਹੈ, ਪਤਾ ਨਹੀਂ ਇਹਨਾਂ ਦਾ ਕੀ ਵਿਰਸਾ ਹੈ, ਪਰ ਇਹਨਾਂ ਨੇ ਫਿਰ ਉਹ ਹਿੰਦੂ ਹੈਰੀਟੇਜ ਮੰਥ ਵੀ ਇੱਕ ਮਹੀਨੇ ਨੂੰ ਐਲਾਨ ਕਰਵਾਇਆ। ਉਦੋਂ ਉਹ RSS ਦਾ ਝੰਡਾ ਇਹਨਾਂ ਨੇ ਚਲਾਇਆ, ਇਹ ਉਹ ਸਵਸਤਕਾ ਵਾਲਾ, ਕਿ ਭਾਈ ਇਹ ਸਾਡਾ, ਉਹਦੇ 'ਚ ਕੋਈ ਹਿੰਦੂ, ਕਿਉਂਕਿ ਹਿੰਦੂ ਇੱਕ ਮਤ ਹੋਏ, ਇੱਕ ਉਹਨਾਂ ਦਾ ਪ੍ਰੋਫਿਟ ਹੋਏ ਜਾਂ ਇੱਕ ਗ੍ਰੰਥ ਹੋਏ, ਫਿਰ ਤਾਂ ਕੋਈ ਉਹਨਾਂ ਦੀ ਆਇਡੈਂਟੀਟੀ ਵੀ ਹੋਏ। ਹੁਣ ਤੁਸੀਂ ਕਿਹਦਾ ਝੰਡਾ ਚਲਾ, ਪਰ ਇਹ ਦੱਸਣ ਦੇ ਲਈ ਕਿ ਭਾਈ ਸਾਡੀ ਵੀ ਆਇਡੈਂਟੀਟੀ ਹੈ, ਅਸੀਂ ਹਿੰਦੂ ਹੈਰੀਟੇਜ ਮੰਥ ਕਰ ਰਹੇ ਹਾਂ। ਸੋ ਇਸ ਮੌਕੇ ਦੇ ਉੱਤੇ ਹੀ ਨਹੀਂ ਵੀ ਇਹ ਮੰਥ ਐਲਾਨਿਆ ਹੋਇਆ, ਬਰਾਬਰ ਜਿਹੜਾ ਬਰੈਂਪਟਨ ਦੇ ਵਿੱਚ, ਔਰ ਦੂਸਰੇ ਦਰਸ਼ਕ ਦੇਖ ਸਕਦੇ ਨੇ, ਜਿਹੜਾ
ਸਿੱਖ ਕੌਮ ਦਾ ਝੰਡਾ ਕੇਸਰੀ ਨਿਸ਼ਾਨ ਝੁਲਾਇਆ ਜਾਂਦਾ ਹੈ। ਜੀ। ਔਰ ਇਸ ਮੌਕੇ ਦੇ ਉੱਤੇ ਜਿਹੜਾ ਮੈਸੇजेस ਵੀ ਹੁੰਦੇ ਨੇ, ਜਿਵੇਂ ਕਮਲ ਖਹਿਰਾ ਜਿਹੜੀ MP ਹੈ ਬਰੈਂਪਟਨ ਤੋਂ, ਉਹਨੇ ਕਿਹਾ 8 ਲੱਖ ਸਿੱਖਸ ਕਾਲ ਕੈਨੇਡਾ देयर ਹੋਮ, we have the largest Sikh diaspora with roots of the first Sikh in Canada dating back to 1800s। ਔਰ ਉਹਨੇ ਕਿਹਾ ਜੀ 1800 ਤੋਂ 1880-85 ਦੇ ਨੇੜੇ ਸਿੱਖ ਆਏ, ਔਰ ਸਭ ਤੋਂ ਵੱਡਾ ਜਿਹੜਾ ਸਿੱਖ ਡਾਇਸਪੋਰਾ ਇੱਥੇ ਰਹਿੰਦਾ, 8 ਲੱਖ ਸਿੱਖ ਰਹਿੰਦੇ ਨੇ। ਔਰ ਇਸੇ ਤਰ੍ਹਾਂ ਜਿਹੜਾ ਉਹ ਲਿਬਰਲ ਪਾਰਟੀ ਨੂੰ ਰਿਪਰੈਜ਼ੈਂਟ ਕਰਦੀ ਹੈ। ਤੇ ਮੇਅਰ ਜਿਹੜੇ ਬਰੈਂਪਟਨ ਦੇ ਮਿਸਟਰ ਪੈਟਰਿਕ ਬਰਾਊਨ, ਜਿਹੜੇ ਸਿੱਖਾਂ ਬਹੁਤ ਸਿੱਖ ਫਰੈਂਡਲੀ ਨੇ, ਉਹਨਾਂ ਨੇ ਕਿਹਾ ਵੀ ਸੈਲੀਬ੍ਰੇਟ 10 years of Sikh Heritage Month in Ontario this year, ਔਰ ਅਸੀਂ 10ਵਾਂ ਸਾਲ ਮਨਾ ਰਹੇ। ਇਸੇ ਤਰ੍ਹਾਂ ਇੱਕ ਹੋਰ ਮੈਂਬਰ ਪਾਰਲੀਮੈਂਟ ਜਿਹੜੇ ਨੇ ਮਿਸਟਰ ਫ੍ਰਾਂਸਿਸਕੋ ਸੋਰਬਰਾ, ਉਹਨਾਂ ਨੇ ਕਿਹਾ ਡਿਊਰਿੰਗ ਦਿਸ ਮੰਥ ਵੀ ਰੈਕਗਨਾਈਜ਼ ਕੰਟਰੀਬਿਊਸ਼ਨਸ ਟੂ ਆਵਰ ਕੰਟਰੀ ਬਾਈ ਕੈਨੇਡੀਅਨ ਸਿੱਖਸ, ਕਿ ਭਾਈ ਇਸ ਮਹੀਨੇ 'ਚ ਅਸੀਂ ਸਿੱਖਾਂ ਵੱਲੋਂ ਜੋ ਉਹਨਾਂ ਦਾ ਯੋਗਦਾਨ ਹੈ ਕੈਨੇਡਾ ਦੇ ਵਿਕਾਸ ਦੇ ਵਿੱਚ, ਉਸ ਨੂੰ ਯਾਦ ਕਰਦੇ ਹਾਂ, ਉਸ ਨੂੰ ਰੈਕਗਨਾਈਜ਼ ਕਰਦੇ ਹਾਂ। ਹੋਰ ਵੀ ਬਹੁਤ ਸਾਰੇ ਫੰਕਸ਼ਨ ਇਹਦੇ ਨਾਲ ਰਿਲੇਟਡ ਕਈ ਥਾਂ 'ਤੇ ਜਿਹੜੀ ਆ ਉਹ ਪ੍ਰਦਰਸ਼ਨੀ ਐਗਜ਼ੀਬਿਸ਼ਨਸ ਹੁੰਦੀਆਂ ਨੇ। ਪੂਰਾ ਮਹੀਨਾ ਹੀ ਅਪ੍ਰੈਲ ਦਾ ਜਿਹੜਾ ਹੈ, ਜਿੱਥੇ ਆਉਣ ਵਾਲੇ ਇਹ ਸਾਰੇ ਹੀ ਹਫ਼ਤਿਆਂ ਦੇ ਵਿੱਚ ਥਾਂ ਥਾਂ 'ਤੇ ਸਿੱਖ ਡੇ ਪੈਰੇਡਸ ਨੇ। ਅਸੀਂ ਇਹ ਦੱਸ ਦਈਏ ਕਿ ਆਉਂਦੇ ਸੈਚਰਡੇ ਵੀ ਕੈਪੀਟਲ ਹਿੱਲ ਦੇ ਉੱਤੇ ਸਿੱਖ ਫਰੀडम ਮਾਰਚ, ਜਿਹੜਾ 6ਵੀਂ ਸਿੱਖ ਡੇ ਪੈਰੇਡ ਜਾਂ ਸਿੱਖ ਫਰੀडम ਮਾਰਚ ਹੋਏਗਾ। TV 84 ਵੱਲੋਂ ਉਹਨੂੰ ਲਾਈਵ ਕਵਰ ਕੀਤਾ ਜਾਏਗਾ, ਔਰ ਅਸੀਂ ਇਹ ਅਪੀਲ ਵੀ ਕਰਾਂਗੇ ਕਿ ਵੱਡੀ ਗਿਣਤੀ 'ਚ ਸ਼ਮੂਲੀਅਤ ਹੋਏ। ਉਸ ਤੋਂ ਨੈਕਸਟ ਵੀਕਐਂਡ ਜਿਹੜਾ ਹੈ ਫਿਰ ਇੱਕ ਵੱਡੀ ਸਿੱਖ ਡੇ ਪੈਰੇਡ, ਜਿਹੜਾ ਅਮਰੀਕਾ ਦਾ ਸਭ ਤੋਂ ਪੁਰਾਣਾ ਹਿਸਟੋਰੀਕਲ ਗੁਰਦੁਆਰਾ ਹੈ, 1911 ਦਾ ਬਣਿਆ ਹੋਇਆ ਪੈਸੀਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ ਸਟਾਕਟਨ, ਉਹਨਾਂ ਦੀ ਪੈਰੇਡ ਹੋਏਗੀ। ਉਹਦੇ ਨੂੰ ਵੀ TV 84 ਲਾਈਵ ਕਵਰ ਕਰੇਗਾ। ਔਰ ਉਸ ਤੋਂ ਨੈਕਸਟ ਵੀਕਐਂਡ ਜਿਹੜਾ ਹੈ 22-23 ਵਾਲਾ ਜਿਹੜਾ ਬਣ ਜਾਂਦਾ ਹੈ, ਉਹ ਸਰੀ ਜਿਹੜਾ ਬ੍ਰਿਟਿਸ਼ ਕੋਲੰਬੀਆ ਦਾ ਪ੍ਰੋਮੀਨੈਂਟ ਸ਼ਹਿਰ, ਜਿਸ ਪੈਰੇਡ ਦੇ ਵਿੱਚ ਜਿਹੜਾ 5 ਤੋਂ 6 ਲੱਖ ਸਿੱਖ ਸ਼ਮੂਲੀਅਤ ਕਰਦੇ ਨੇ, ਅਮਰੀਕਾ ਤੋਂ ਵੀ ਪਹੁੰਚਦੇ ਨੇ, ਉਸ ਨੂੰ ਵੀ ਅਸੀਂ ਅਟੈਂਡ ਕਰਾਂਗੇ। ਔਰ ਫਿਰ ਸਾਡੇ ਇਸ ਸ਼ਹਿਰ ਨਿਊਯਾਰਕ ਦੇ ਵਿੱਚ 29 ਅਪ੍ਰੈਲ ਜਿਹੜਾ ਖਾਲਿਸਤਾਨ ਡੈਕਲੇਰੇਸ਼ਨ ਡੇ ਵੀ ਹੈ, ਉਸ ਦਿਨ ਇੱਥੇ ਮੈਨਹਟਨ ਦੇ ਵਿੱਚ ਜਿਹੜੀ ਹੁੰਦੀ ਖਾਲਿਸਤਾਨ ਪੈਰੇਡ ਹੈ, ਇੰਡੀਆ ਨੂੰ ਰਿਜੈਕਟ ਕਰਕੇ 1980 ਦੇ ਵਿੱਚ ਇਸ ਖਾਲਿਸਤਾਨ ਪੈਰੇਡ ਦਾ ਹੀ ਇਹਨੂੰ ਦੇ ਤੌਰ ਤੇ ਜਾਣਿਆ ਜਾਂਦਾ। ਸੋ ਅਸੀਂ ਜਿਹੜਾ ਇਹ ਵੀ ਸਾਰੀਆਂ ਸੰਗਤਾਂ ਨੂੰ ਬਿਫੋਰ ਦੱਸ ਦਈਏ, ਖਾਸ ਤੌਰ ਤੇ ਸਾਡੇ ਈਸਟ ਕੋਸਟ ਦੀਆਂ, ਕਿ ਭਾਈ ਅਗਲਾ ਸੈਚਰਡੇ ਵੀ ਮਾਰਕ ਕਰ ਲਓ ਵਾਸ਼ਿੰਗਟਨ ਪੈਰੇਡ ਲਈ, ਔਰ 29 ਅਪ੍ਰੈਲ ਵੀ। ਦੂਸਰੇ ਸਾਡੇ ਵੀਰ ਕਨੈਟੀਕਟ ਤੋਂ ਸਵਰਨਜੀਤ ਸਿੰਘ, ਜਿਹੜੇ ਕੌਂਸਲਮੈਨ ਨੇ, ਔਰ ਉਹਨਾਂ 'ਚ ਬਹੁਤ ਸਾਰਾ ਜਿਹੜਾ ਪੋਟੈਂਸ਼ੀਅਲ ਹੈ ਅੱਗੇ ਵਧਣ ਦਾ, ਉਹ ਵਰਲਡ ਸਿੱਖ ਪਾਰਲੀਮੈਂਟ ਦੇ ਬਿਹਾਫ 'ਤੇ ਆਪਣੀ ਲੌਬੀ 'ਚ ਲੱਗੇ ਹੋਏ ਨੇ ਕਿ ਕੌਮ ਦਾ ਜਿਹੜਾ ਕੇਸ ਹੈ, ਖਾਲਿਸਤਾਨ ਦਾ ਕੇਸ, ਉਹਨੂੰ ਕਿਵੇਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਪਹੁੰਚਾਇਆ ਜਾਏ। ਔਰ ਇਸ ਦੇ ਲਈ ਉਹਨਾਂ ਨੇ ਇਸ ਬੀਤੇ ਹਫ਼ਤੇ ਜਿਹੜਾ ਇੱਕ ਇੰਪੋਰਟੈਂਟ, ਬੇਸ਼ੱਕ ਛੋਟੇ ਮੁਲਕ ਨੇ, ਕੇਪ ਵਰਡੇ, ਉਹਨਾਂ ਦੇ ਪ੍ਰੈਜ਼ੀਡੈਂਟ ਦੇ ਨਾਲ ਮੁਲਾਕਾਤ ਕੀਤੀ, ਉਹਨਾਂ ਨੂੰ ਸਿੱਖ ਫਰੀडम ਸਟਰਗਲ ਬਾਰੇ ਵੀ ਦੱਸਿਆ, ਵਰਲਡ ਸਿੱਖ ਪਾਰਲੀਮੈਂਟ ਵੱਲੋਂ ਰਿਪਰੈਜ਼ੈਂਟੇਸ਼ਨ ਵੀ ਦਿੱਤੀ। ਔਰ ਦਰਸ਼ਕ ਦੇਖ ਸਕਦੇ ਨੇ ਉਹਨਾਂ ਪਿਕਚਰਸ ਨੂੰ, ਜਿਹੜੀਆਂ ਜਦੋਂ ਉਹਨਾਂ ਦਾ ਇੱਕ ਵੱਡਾ ਫੰਕਸ਼ਨ ਹੁੰਦਾ ਉਸ ਦੇ ਵਿੱਚ ਉਹ ਸ਼ਮੂਲੀਅਤ ਕਰਦੇ ਨੇ, ਡਿਨਰ ਦੇ ਵਿੱਚ ਵੀ ਔਰ ਬਾਕੀ ਸਾਰੇ ਮੇਨ ਫੰਕਸ਼ਨ 'ਚ ਵੀ। ਇਹ ਹੁਣ ਅਫਰੀਕਨ ਓਰੀਜਨ ਦੇ ਆਲਮੋਸਟ ਜਿਹੜਾ ਹੈ ਉਹ ਚੌਥਾ ਮੁਲਕ ਹੈ ਜਿਨ੍ਹਾਂ ਦੇ ਪ੍ਰੈਜ਼ੀਡੈਂਟ ਨੂੰ ਇਨ ਪਰਸਨ ਉਹ ਮਿਲੇ ਨੇ। ਉਸ ਤੋਂ ਪਹਿਲਾਂ ਕੋਸੋਵੋ, ਜਿਹੜਾ ਕਿ ਯੂਗੋਸਲਾਵੀਆ 'ਚ ਟੁੱਟਿਆ, ਉਹਨਾਂ ਦੇ ਪ੍ਰੈਜ਼ੀਡੈਂਟ ਦੇ ਨਾਲ ਵੀ ਮੁਲਾਕਾਤ ਕਰਕੇ ਸਿੱਖ ਫਰੀडम ਸਟਰਗਲ ਬਾਰੇ ਉਹਨਾਂ ਨੂੰ ਬਰੀਫ ਕੀਤਾ ਗਿਆ। ਫਿਰ ਟੋਗੋ ਦੇ ਜਿਹੜਾ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਲੜ ਰਿਹਾ, ਉਹਨਾਂ ਨੇ ਤਾਂ ਪਿਛਲੇ ਸਾਲ ਸਿੱਖ ਡੇ ਜਿਹੜੀ ਫਰੀडम ਮਾਰਚ ਸੀ, ਵਾਸ਼ਿੰਗਟਨ DC 'ਚ ਮਾਰਚ ਵੀ ਕੀਤਾ। ਔਰ ਫਿਰ ਐਲਬੇਨੀਆ, ਇਹਨਾਂ ਦਾ ਵੀ, ਇਹਨਾਂ ਸਾਰਿਆਂ ਨੂੰ ਹੀ ਉਹਨਾਂ ਨੇ ਸਿੱਖ ਸਟਰਗਲ ਬਾਰੇ ਬਰੀਫ ਕੀਤਾ। ਸੋ ਅਸੀਂ ਵੀਰ ਸਵਰਨਜੀਤ ਸਿੰਘ ਔਰ ਵਰਲਡ ਸਿੱਖ ਪਾਰਲੀਮੈਂਟ ਦੇ ਐਫਰਟ ਦੀ ਸਰਾਹਨਾ ਕਰਦੇ ਹਾਂ ਕਿ ਬਹੁਤ ਸਾਰੇ ਲੈਵਲ ਦੇ ਉੱਤੇ ਬਹੁਤ ਸਾਰੇ ਫਰੰਟਸ 'ਤੇ ਕੰਮ ਚੱਲ ਰਿਹਾ। ਔਰ ਜਿਵੇਂ ਜੇ ਅਸੀਂ ਮੌਜੂਦਾ ਦੌਰ ਦੇ ਵਿੱਚ ਵੀ ਦੇਖੀਏ, ਇਹਦੇ ਬਾਵਜੂਦ ਕਿ ਭਾਰਤੀ ਮੀਡੀਆ ਨੇ ਆਪਣਾ ਗੰਦਾ ਰੋਲ ਉਹ ਬਰਾਬਰ ਸਾਨੂੰ ਆਤੰਕਵਾਦੀ ਤੇ ਦੈਂਤ ਸਾਬਤ ਕਰਨ ਵਾਲਾ ਉਹ ਨਿਭਾ ਰਹੇ ਨੇ। ਬਹੁਤ ਸਾਰੇ ਜਿਹੜੇ ਪੰਜਾਬੀ ਚੈਨਲ
YouTube ਦੇ ਉੱਤੇ ਔਰ ਦੂਸਰੇ ਪੰਥਕ ਗੱਲ ਕਰਨ ਵਾਲੇ ਸੀ ਉਹ ਬਲੌਕ ਕਰ ਦਿੱਤੇ ਗਏ ਨੇ। ਛਾਪਾਮਾਰੀ ਦਾ ਸਿਲਸਿਲਾ ਲਗਾਤਾਰਤਾ ਨਾਲ ਜਾਰੀ ਹੈ। ਬੀਤੀ ਰਾਤ ਉਹਨਾਂ ਨੇ ਪਰਮਜੀਤ ਸਿੰਘ ਗਾਜ਼ੀ ਜਿਹੜੇ ਵਕੀਲ ਵੀ ਨੇ ਔਰ ਸਿੱਖ ਸਿਆਸਤ ਪੋਰਟਲ ਨੂੰ ਚਲਾਉਂਦੇ ਨੇ, ਉਹਨਾਂ ਦੇ ਘਰ ਛਾਪਾਮਾਰੀ ਕੀਤੀ। 2 DSP ਔਰ ਦੂਸਰੇ ਉਹ ਤਾਂ ਘਰ ਨਹੀਂ ਮਿਲੇ, ਲੇਕਿਨ ਉਹਨਾਂ ਦੀ ਸਿੰਘਣੀ ਤੋਂ ਔਰ ਉਹਨਾਂ ਦੀ ਮਦਰ ਤੋਂ ਉਹਨਾਂ ਦੇ ਉਹ ਫੋਨ ਚੁੱਕ ਕੇ ਲੈ ਗਏ। ਇਹ ਛਾਪਾਮਾਰੀਆਂ ਦਾ ਜਿਹੜਾ ਉਹਨਾਂ ਦਾ ਸਿਲਸਿਲਾ ਹੈ ਉਹ ਸਾਰੇ ਪਾਸੇ ਚੱਲ ਰਿਹਾ ਹੈ। ਦਿੱਲੀ ਤੋਂ ਮਨਜੀਤ ਸਿੰਘ ਜੀ ਕੇ ਆਇਆ ਸੀ ਮਿਲਣ ਅੰਮ੍ਰਿਤਸਰ, ਉਹਨੇ ਕਿਹਾ ਜੀ ਮਹਾਰਾਸ਼ਟਰ ਤੋਂ ਸਾਨੂੰ ਖਬਰਾਂ ਮਿਲ ਰਹੀਆਂ ਨੇ ਸਿੱਖਾਂ ਦੇ ਘਰਾਂ 'ਚ ਜਿਹੜਾ ਉਹ ਛਾਪੇ ਮਾਰ ਰਹੇ ਨੇ, ਤਲਾਸ਼ੀਆਂ ਲੈ ਕੇ ਜਿਹਦੇ ਘਰੋਂ ਵੀ 3 ਫੁੱਟੀ ਸ੍ਰੀ ਸਾਹਿਬ ਨਿਕਲਦੀ ਆ ਉਹਨੂੰ ਸਾਬਤ ਕਰ ਰਹੇ ਨੇ ਕਿ ਜੀ ਬਹੁਤ ਖਤਰਨਾਕ ਹਥਿਆਰ ਮਿਲਿਆ ਔਰ ਬਹੁਤ ਇਹ ਹੋਇਆ। ਇਸੇ ਕਿਸਮ ਦੀ ਛਾਪਾਮਾਰੀ ਉੱਤਰਾਖੰਡ ਦੇ ਵਿੱਚ ਵੀ, UP ਦੇ ਵਿੱਚ ਵੀ ਅਸੀਂ ਉਹ ਖਬਰਾਂ ਵੀ ਸ਼ੇਅਰ ਕਰਾਂਗੇ। ਲੇਕਿਨ ਬਾਹਰ ਵੀ ਜਿਹੜਾ ਜਿੱਥੇ ਇਹ ਠੀਕ ਹੈ ਕਿ ਜਦੋਂ ਤੋਂ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੀਆਂ ਵੀਡੀਓਜ਼ ਆਈਆਂ ਨੇ ਸਾਹਮਣੇ, ਉਸ ਤੋਂ ਬਾਅਦ ਜਿਹੜਾ ਇੱਕ ਬਹੁਤ ਉਬਾਲ ਸੀ, ਗੁੱਸਾ ਸੀ, ਉਹ ਤਾਂ ਜ਼ਰੂਰ ਕਿਤੇ ਨਾ ਕਿਤੇ ਸ਼ਾਂਤ ਹੋਇਆ। ਹਾਲਾਂ ਅੱਜ ਵੀ ਇੱਕ ਕਮਿਟਡ ਤਬਕਾ ਹੈ ਜਿਹੜਾ ਇਹ ਕਹਿੰਦਾ ਕਿ ਜੀ ਨਹੀਂ ਇਹ ਉਹਨਾਂ ਦੀ ਕਸਟਡੀ 'ਚੋਂ ਹੀ ਜਿਹੜਾ ਇਹ ਜਾਰੀ ਹੋ ਰਿਹਾ। ਲੇਕਿਨ ਇਸ ਦਾ ਮਤਲਬ ਇਹ ਨਹੀਂ ਹੈ ਕਿ ਭਾਈ ਇਹ ਜਿਹੜੀ ਹੋਰ ਜਿਹੜੇ ਸੈਂਕੜੇ ਸਿੱਖ ਪੋਲੀਟੀਕਲ ਪ੍ਰਿਜ਼ਨਰ ਉਹ ਫੜਦੇ ਤੁਰੇ ਜਾ ਰਹੇ ਨੇ ਔਰ ਲਗਾਤਾਰਤਾ ਨਾਲ ਸਾਡੇ ਕੋਲ ਖਬਰਾਂ ਨੇ ਕਿ ਉਹ ਤਰਨਤਾਰਨ ਹੋਏ, ਅੰਮ੍ਰਿਤਸਰ ਹੋਏ, ਘਰਾਂ ਦੇ ਵਿੱਚ ਛਾਪੇ ਮਾਰ ਕੇ ਬਿਸਤਰਿਆਂ ਦੇ ਥੱਲੇ ਵੀ ਮੰਜਿਆਂ ਦੇ ਜਿਹੜੀਆਂ ਚੀਜ਼ਾਂ ਨੇ ਉਹ ਫਰੋਲ ਫਰਾਲ ਕੇ ਸੁੱਟ ਕੇ ਔਰ ਇਹਦੇ 'ਚ ਲੀਡ ਰੋਲ ਉਹਨਾਂ ਦੇ ਜਿਹੜੇ ਕੇਂਦਰੀ ਦਸਤੇ ਭੇਜੇ ਹੋਏ ਨੇ ਉਹ ਰੋਲ ਅਦਾ ਕਰ ਰਹੇ ਨੇ। ਔਰ ਜਦੋਂ ਕਿ ਲਗਾਤਾਰਤਾ ਨਾਲ ਸਾਰੇ ਚੈਨਲ ਜਿਹੜੇ ਨੇ ਸਿੱਖੀ ਦੀ ਗੱਲ ਕਰਨ ਵਾਲੇ ਉਹ ਤੇ ਜਿਹੜੇ ਰਹਿ ਗਏ ਨੇ ਉਹ ਇੰਨੇ ਕੁ ਡਰੇ ਹੋਏ ਨੇ ਕਿ ਉਹ ਕੋਈ ਖਬਰ ਹੀ ਪੋਸਟ ਨਹੀਂ ਕਰਦੇ। ਔਰ ਮੇਨ ਸਟ੍ਰੀਮ ਮੀਡੀਆ ਔਰ ਦੂਸਰੇ 'ਚ ਤੁਸੀਂ ਦੇਖੋਗੇ ਮਾਰਚ 18 ਤੋਂ ਲੈ ਕੇ 2 ਦਿਨ ਪਹਿਲਾਂ ਤੱਕ ਤਾਂ ਸੀ ਜੇ ਇੱਥੇ ਪਹੁੰਚ ਗਏ, ਰੇਹੜੀ ਤੇ ਬੈਠ ਗਿਆ ਅੰਮ੍ਰਿਤਪਾਲ, ਉਹ ਪਹਾੜ ਤੇ ਚੜ੍ਹ ਗਿਆ, ਪਹਾੜ ਤੋਂ ਥੱਲੇ ਉਤਰ ਗਿਆ, ਹੁਣ ਦਿੱਲੀ 'ਚ ਦੇਖਿਆ ਗਿਆ, ਹੁਣ ਉਹਨੇ ਸਿਰ ਖਿਲਾਰਿਆ ਹੋਇਆ, ਹੁਣ ਦੂਜਾ। ਸੋ ਉਹਨਾਂ ਦੇ ਵੀਡੀਓ ਮੈਸੇਜ ਆਉਣ ਤੋਂ ਬਾਅਦ ਹੁਣ ਉਸ ਕਿਸਮ ਦਾ ਤਾਂ ਨਹੀਂ, ਲੇਕਿਨ ਜੇ ਅਸੀਂ ਖਬਰਾਂ ਦੇਖਦੇ ਹਾਂ, ਅੰਮ੍ਰਿਤਪਾਲ ਸਿੰਘ ਸਟਰੇਲ, ਉੱਤਰ ਪ੍ਰਦੇਸ਼ ਗੁਰਦੁਆਰਾ ਅੰਡਰ ਸਕੈਨਰ ਆਫਟਰ CCTV ਫੁਟੇਜ ਫਾਊਂਡ ਮਿਸਿੰਗ, ਪੁਲਿਸ ਟੀਮ ਇਨ ਪੀਲੀਭੀਤ ਟੂ ਇਨਵੈਸਟੀਗੇਟ ਦਾ ਮੈਟਰ। ਹੁਣ ਉਹੀ ਪੀਲੀਭੀਤ ਹੈ ਜਿੱਥੇ ਉਹ ਜਿਹੜਾ ਮਿਸ਼ਰਾ ਉਸ ਦੇ ਮਿਨਿਸਟਰ ਬਣਾਇਆ ਹੋਇਆ, ਡਿਪਟੀ ਹੋਮ ਮਿਨਿਸਟਰ, ਉਹਦੇ ਮੁੰਡੇ ਨੇ ਕਿਸਾਨ ਮੂਵਮੈਂਟ ਦੇ ਵੇਲੇ ਗੱਡੀ ਥੱਲੇ ਰੋਂਦ ਕੇ ਜਿਹੜੇ ਨੇ 4 ਸਿੱਖ ਕਿਸਾਨ ਔਰ ਇੱਕ ਪੱਤਰਕਾਰ ਨੂੰ ਮਾਰਿਆ ਸੀ। ਹੁਣ ਉਸ ਏਰੀਏ ਦੇ ਸਿੱਖਾਂ ਦੇ ਉੱਤੇ ਛਾਪਾਮਾਰੀ ਚੱਲ ਰਹੀ ਹੈ ਔਰ ਮੋਹਨਪੁਰ ਗੁਰਦੁਆਰਾ ਪੀਲੀਭੀਤ 'ਚ ਹੈ, ਉਹਨੂੰ ਪੁਲਿਸ ਨੇ ਘੇਰਿਆ ਹੋਇਆ। ਉਹਨਾਂ ਨੇ ਕਿਹਾ ਜੀ ਕਿ ਮਾਰਚ 25 ਨੂੰ ਇਹਦੀ CCTV ਫੁਟੇਜ ਆਈ, ਉਸ ਤੋਂ ਬਾਅਦ ਜਿਹੜੀ ਹੈ ਦਿਸ ਹੈਜ਼ ਗੋਨ ਮਿਸਿੰਗ। ਔਰ ਉਹਨਾਂ ਨੇ ਕਿਹਾ ਜੀ ਅੰਮ੍ਰਿਤਪਾਲ ਸਿੰਘ ਔਰ ਉਹਦਾ ਏਡ ਪਫਲਪ੍ਰੀਤ ਸਿੰਘ ਜਿਹੜੇ ਨੇ ਉਹ ਪੀਲੀਭੀਤ ਪਹੁੰਚੇ ਸੰਡੇ ਨੂੰ ਫਿਰ, ਔਰ ਇਹ ਜਿਹੜਾ ਫਿਰ ਜੋਗਾ ਸਿੰਘ ਕਾਰ ਸੇਵਕ ਐਟ ਦਾ ਗੁਰਦੁਆਰਾ ਵਾਜ਼ ਅਰੈਸਟਡ ਬਾਈ ਪੰਜਾਬ ਪੁਲਿਸ ਇਨ ਲੁਧਿਆਣਾ। ਔਰ ਇਸ ਸਾਰੇ ਤੋਂ ਬਾਅਦ ਉਹਨਾਂ ਨੇ ਜਿਹੜਾ ਫਿਰ ਉਹਨਾਂ ਨੇ ਕਿਹਾ ਜੀ ਕਿ ਉਹਨਾਂ ਦੀ ਕਾਰ ਦਾ ਡਰਾਈਵਰ ਵੀ ਅਰੈਸਟ ਹੋਇਆ ਸੀ ਔਰ ਉੱਤਰਾਖੰਡ ਦੀ ਨੰਬਰ ਪਲੇਟ ਹੈ। ਔਰ ਦੂਸਰਾ ਮਤਲਬ ਇਹ ਹੈ ਕਿ ਚੀਫ ਜਥੇਦਾਰ ਜਿਹੜਾ ਬਦਪੁਰਾ ਗੁਰਦੁਆਰਾ ਪੀਲੀਭੀਤ ਮੋਹਨ ਸਿੰਘ ਹੈ, ਉਹਨਾਂ ਦੇ ਖਿਲਾਫ ਵੀ ਜਿਹੜਾ ਕੇਸ ਰਜਿਸਟਰ ਕੀਤਾ। ਸੋ ਪੀਲੀਭੀਤ ਮਤਲਬ ਇਹ ਹੈ ਕਿ ਭਾਈ UP। ਫਿਰ ਅਸੀਂ ਦੇਖ ਰਹੇ ਹਾਂ ਲੋਕਲਸ ਮਮ ਨੋ ਨਿਊ ਲੀਡਸ ਔਨ ਅੰਮ੍ਰਿਤਪਾਲ ਸਿੰਘ। ਹੁਣ ਉਹਨਾਂ ਨੇ ਹੁਸ਼ਿਆਰਪੁਰ ਦੇ ਵਿੱਚ ਪਿੰਡਾਂ ਦੇ ਪਿੰਡ ਘੇਰੇ ਹੋਏ ਨੇ ਔਰ ਇਹ ਦੱਸਣ ਲਈ ਕਿ ਜੀ ਅੰਮ੍ਰਿਤਪਾਲ ਇੱਥੇ ਭਾਈ ਉਹ ਕੋਈ ਜਿੰਨ ਹੈ ਕਿ ਇੱਕੋ ਵੇਲੇ ਉਹ ਪੀਲੀਭੀਤ 'ਚ ਵੀ ਹੈ, ਉਹ UP 'ਚ ਵੀ ਹੈ, ਉਹ ਦਿੱਲੀ 'ਚ ਵੀ ਹੈ, ਹਰਿਆਣੇ ਤੋਂ ਬੀਬੀ ਨੂੰ ਚੁੱਕ ਕੇ ਲਿਆਇਆ ਵੀ ਅੰਮ੍ਰਿਤਪਾਲ ਸਿੰਘ ਕੋਈ ਉਹ ਖਿਡੌਣਾ ਕਿ ਬਈ ਉਹ ਪੰਜਾਬ 'ਚੋਂ ਨਿਕਲਿਆ, ਫਿਰ UP ਉੱਤਰਾਖੰਡ ਪਹੁੰਚ ਗਿਆ, ਫਿਰ ਉਹ ਦਿੱਲੀ ਪਹੁੰਚ ਗਿਆ, ਦਿੱਲੀ ਤੋਂ ਫਿਰ ਉਹ ਪੰਜਾਬ ਆ ਗਿਆ, ਉਹ ਕੋਈ ਛੂਹ ਛੁਆਈ ਖੇਡ ਰਿਹਾ ਤੁਹਾਡੇ ਨਾਲ। ਲੇਕਿਨ ਇਹ ਮਤਲਬ ਉਹਨਾਂ ਦਾ ਜਿਹੜਾ ਬਿਰਤਾਂਤ ਹੈ ਸ਼ੱਕ ਵੀ ਪਾਉਂਦਾ, ਜਿਹੜਾ ਅਜੇ ਵੀ ਜਿਹੜੇ ਸਾਡੇ ਵੀਰ ਭੈਣਾਂ ਇਹ ਸਮਝਦੇ ਨੇ ਕਿ ਭਾਈ ਪਤਾ ਨਹੀਂ ਇਹ ਕੀ ਖੇਡ ਗਏ ਨੇ। ਫਿਰ ਇਹਨਾਂ ਨੇ ਕਿਹਾ ਜੀ ਪਫਲਪ੍ਰੀਤ ਔਰ ਅੰਮ੍ਰਿਤਪਾਲ ਅੱਡ ਹੋ ਗਏ। ਹੁਣ ਉਹਨਾਂ ਦੇ ਅੱਡ ਹੋਣ ਨੂੰ ਫਿਰ ਇਹ ਇੱਕ ਖਬਰ ਕਰ ਰਹੇ ਨੇ ਕਿ ਹੋ ਸਕਦਾ ਉਹ ਫਿਰ, ਔਰ ਇਹ ਜਿਹੜੀ ਹੈ ਲੋਕਲਸ ਮਮ ਇਹ ਦੱਸਣ ਜੇ ਹੁਣ ਲੋਕਾਂ ਨੂੰ ਕੁੱਠ ਜਾੜਨੀ ਹੈ। ਹੁਣ ਇੱਕ ਪਾਸੇ ਕਹਿੰਦੇ ਨੇ ਜੀ ਇਹ ਅੰਮ੍ਰਿਤਪਾਲ ਸਿੰਘ ਤਾਂ ਬਿਲਕੁਲ ਆਈਸੋਲੇਟਡ ਜਾਂ ਲੋਕ ਤਾਂ ਨਹੀਂ ਚਾਹੁੰਦੇ ਬਿਲਕੁਲ। ਫਿਰ ਜੇ ਪੰਜਾਬ ਦੇ ਉਹਨਾਂ ਲੋਕਾਂ 'ਚ ਹੁਸ਼ਿਆਰਪੁਰ ਦੇ ਹੋਣ, ਲੁਧਿਆਣੇ ਦੇ ਹੋਣ, ਫਿਰੋਜ਼ਪੁਰ ਦੇ ਹੋਣ, ਜੇ ਅੰਮ੍ਰਿਤਪਾਲ ਸਿੰਘ ਨੂੰ ਉਹਨਾਂ ਨੇ ਲੁਕੋਇਆ ਹੋਇਆ 6.5 ਫੁੱਟਾ ਬੰਦਾ ਜਿਹੜਾ ਹੈ ਔਰ ਇਸ ਸਾਰੀ ਪੁਲਿਸ ਹਰਲ ਕਰਦੀ ਫਿਰਦੀ ਹੈ, ਉਹ ਈਵਨ ਡੰਗਰਾਂ ਦੇ ਵਾੜਿਆਂ 'ਚ ਵੜ ਕੇ ਵੀ ਜਾ ਕੇ ਦੇਖਦੇ ਨੇ
ਤੂੜੀ ਵੀ ਖਿਲਾਰ ਕੇ ਦੇਖਦੇ ਨੇ ਕਿਤੇ ਤੂੜੀ ਦੇ ਵਿੱਚ ਨਾ ਲੁਕਿਆ ਹੋਏ ਤੇ ਫਿਰ ਕਿੱਥੇ ਆ ਬੰਦਾ। ਔਰ ਇਹਦੇ ਤੇ ਹੈ ਕਿ ਆਫਟਰ देयर एस्केप फ्रॉम ਹੁਸ਼ਿਆਰਪੁਰ ਮਾਰਚ 29 ਪੁਲਿਸ ਹੈਵ ਬੀਨ ਕਲੂਲੈਸ ਅਬਾਊਟ ਦਾ ਹਾਈਡ ਅਬਾਊਟਸ ਆਫ ਪ੍ਰੋ ਖਾਲਿਸਤਾਨ। ਹੁਣ ਕਹਿੰਦੇ ਜੀ ਸਾਨੂੰ ਪਤਾ ਹੀ ਨਹੀਂ ਲੱਗ ਰਿਹਾ ਪਪਲਪ੍ਰੀਤ ਕਿੱਥੇ ਆ, ਉਹ ਕਿੱਥੇ ਹੈ। ਔਰ ਉਹਨਾਂ ਨੇ ਕਿਹਾ ਜੀ ਕਿਉਂਕਿ ਦੋਨੋਂ ਹੀ ਪੈਦਲ ਦੌੜੇ ਸੀ ਤੇ ਇਸ ਤੋਂ ਲੱਗਦਾ ਕਿ ਦੇ ਮਸਟ ਬੀ ਗੈਟਿੰਗ ਹੈਲਪ ਫਰਮ ਲੋਕਲਸ ਟੂ ਗਿਵ them ਦਾ ਸਲਿਪ। ਔਰ ਸੀਨੀਅਰ ਪੁਲਿਸ ਅਫਸਰ ਕਹਿ ਰਿਹਾ no villager is providing us any clue or coming forward to inform us about their whereabouts. We are lagging behind because of lack of help from the local resident. ਹੁਣ ਇਹ ਲੋਕਲ ਲੋਕਾਂ ਨੂੰ ਕੁੱਟਣ ਦਾ ਸਮਾਨ ਤਿਆਰ ਕਰ ਰਹੇ ਨੇ, ਕੁੱਟਣ ਦਾ ਮਾਹੌਲ ਤਿਆਰ ਕਰ ਰਹੇ ਨੇ ਕਿ ਜੀ ਇਹਨਾਂ ਨੇ ਕੋਈ ਕੋਆਪਰੇਟ ਨਹੀਂ ਕੀਤਾ, ਇਸ ਲਈ ਜਿਹੜਾ ਹੈ ਉਹ ਸਾਨੂੰ ਕੋਈ ਕਲੂ ਨਹੀਂ ਮਿਲ ਰਿਹਾ। ਫਿਰ ਦੂਜੇ ਪਾਸੇ ਭੜਕਾਟ ਵਾਲੀ ਲਾਈਨ ਦੀ ਖਬਰ ਜੇ ਤੁਸੀਂ ਦੇਖਣੀ ਹੋਵੇ, ਫਿਊਜੀਟਿਵ ਖਾਲਿਸਤਾਨੀ ਲੀਡਰ ਪੋਸਟ ਵੀਡੀਓ ਟੌਂਟਿੰਗ ਇੰਡੀਅਨ ਪੁਲਿਸ ਆਫਟਰ ਫਰੂਟਲੈਸ 2 ਵੀਕ ਮੈਨ ਹੰਟ। ਕਿ ਜੀ ਉਹ ਜਿਹੜਾ ਹੈ ਪੁਲਿਸ ਨੂੰ ਟੌਂਟ ਕਰ ਰਿਹਾ ਵੀਡੀਓ ਪਾ ਪਾ ਕੇ, ਔਰ ਇਹ ਜਿਹੜਾ ਪੁਲਿਸ ਜਿਹੜੀ ਹੈ ਉਹ ਕਲੂਲੈਸ ਹੈ। ਔਰ ਨਾਲ ਦੀ ਨਾਲ ਫਿਰ ਇਹ ਹੋ ਗਿਆ ਜੀ ਕਿ ਉਹ ਅਸਾਮ ਦੇ ਚੀਫ ਮਿਨਿਸਟਰ ਨੂੰ ਵੀ ਖਾਲਿਸਤਾਨੀਆਂ ਨੇ ਧਮਕੀ ਦੇ ਦਿੱਤੀ। ਖਾਲਿਸਤਾਨ ਥ੍ਰੈਟ ਟੂ CM ਹਿਮੰਤਾ ਸ਼ਰਮਾ ਬੀਇੰਗ ਟੇਕਨ ਸੀਰੀਅਸਲੀ, ਕੇਸ ਰਜਿਸਟਰਡ। ਅਸਾਮ ਦਾ DGP ਮਤਲਬ ਇਹਨਾਂ ਨੇ ਪੰਜਾਬ, ਮਹਾਰਾਸ਼ਟਰ, ਦਿੱਲੀ, UP, ਉੱਤਰਾਖੰਡ ਉੱਥੋਂ ਚੜ੍ਹਦੇ ਹੁਣ ਜਿਹੜਾ ਅਸਾਮ 'ਚ ਵੀ ਪਹੁੰਚ ਗਏ ਨੇ। ਔਰ ਇਸ ਸਾਰੇ ਦੇ ਚੱਲਦੇ ਆ ਇਹਨੂੰ ਇੱਕ ਪਾਸੇ ਤਾਂ ਉਹਨਾਂ ਨੇ ਬੇਸ਼ੱਕ ਮੇਨ ਸਟਰੀਮ ਤੋਂ ਜਾਂ ਦੂਜੇ ਤੋਂ ਖਬਰਾਂ ਗਾਇਬ ਕੀਤੀਆਂ ਹੋਈਆਂ, ਸੋਸ਼ਲ ਮੀਡੀਆ 'ਚ ਸਿੱਖ ਵਰਜਨ ਦਾ ਕਿਤੇ ਨਹੀਂ ਹੈ। ਔਰ ਇਸ ਸਾਰੇ ਹੰਟ, ਇਸ ਲਈ ਅਸੀਂ ਕੌਮਿਆਂ ਦੇ ਵਿੱਚ ਉਹਨੂੰ ਕਿਹਾ ਸ਼ਿਕਾਰ ਕਿ ਬਈ ਅੰਮ੍ਰਿਤਪਾਲ ਨੂੰ ਜਿਵੇਂ ਇੱਕ ਜਿਹੜਾ ਸ਼ਿਕਾਰੀ ਕੁੱਤਾ ਮਗਰ ਜਾਂਦਾ ਹੈ, ਉਹ ਇਸ ਕਿਸਮ ਦਾ ਜਿਹੜਾ ਉਹਨਾਂ ਨੇ ਰੱਖਿਆ ਹੋਇਆ। ਨਾਲ ਦੀ ਨਾਲ ਜਿਹੜਾ ਉਹ ਇਹ ਵੀ ਹੈ ਕਿ ਜੀ ਉਹ ਇੱਥੇ ਹੈ ਔਰ ਉੱਥੇ ਹੈ। ਲੇਕਿਨ ਹੁਣ ਜੇ ਇਹ ਤੁਸੀਂ ਨੌਟੰਕੀ ਜਿਹਨੂੰ ਅਸੀਂ ਕਹਿੰਦੇ ਹਾਂ, ਜੇ ਤੁਸੀਂ ਨੌਟੰਕੀ ਦੀਆਂ ਅੱਡ-ਅੱਡ ਝਾਕੀਆਂ ਕਰਨੀਆਂ ਤੇ ਆਲ ਆਫ ਏ ਸਡਨ ਇੱਕ ਪਾਸੇ ਤੁਸੀਂ ਮਾਰੂ ਖੇਡ ਦੇਖ ਰਹੇ ਸੀ ਕਿ ਜੀ ਬੱਸਾਂ ਦਾ, ਉਹਨਾਂ ਦੀਆਂ ਗੱਡੀਆਂ ਦਾ ਕਾਫਲਾ, ਪੁਲਿਸ 7 ਜ਼ਿਲ੍ਹਿਆਂ ਦੀ 18 ਕੰਪਨੀਆਂ ਦੌੜ ਗਏ, ਇੱਧਰ ਚਲੇ ਗਏ, ਉੱਧਰ ਚਲੇ ਗਏ, ਬੰਦੇ ਚੁੱਕੇ, ਏਅਰਫੋਰਸ ਦਾ ਹੈਲੀਕਾਪਟਰ, ਅਸਾਮ ਜਿਹੜਾ ਉਹ ਦਿਬਰੂਗੜ੍ਹ ਕਾਲਾ ਪਾਣੀ ਅਸਾਮ ਦਾ ਪਹੁੰਚਾਤਾ। ਦੂਜਾ ਹੁਣ ਉਹਨਾਂ ਨੇ ਇਹ ਜਦੋਂ ਪੂਰਾ ਇੱਕ ਜਿਹੜਾ ਉਹ ਖੜਕੇ ਦੜਕੇ ਵਾਲਾ ਮਾਹੌਲ ਤੋਂ ਬਾਅਦ ਹੁਣ ਉਹਨਾਂ ਨੇ ਦੂਜੇ ਪਾਸੇ ਨੌਟੰਕੀ ਦਾ ਦੂਸਰਾ ਜਿਹੜਾ ਉਹ ਝਾਕੀ ਸ਼ੁਰੂ ਕੀਤੀ ਹੈ ਕਿ ਰੀਨਾ ਰਾਏ। ਉਹ ਰੀਨਾ ਰਾਏ ਜਿਹਦਾ ਨਾਂ ਸਭ ਤੋਂ ਪਹਿਲਾਂ ਜਦੋਂ ਕਿ 15 ਫਰਵਰੀ 2022 ਨੂੰ ਦੀਪ ਸਿੱਧੂ ਨੂੰ ਇੱਕ ਸਾਜ਼ਿਸ਼ ਦੇ ਤਹਿਤ ਖਤਮ ਕੀਤਾ ਜਾਂਦਾ ਹੈ ਐਕਸੀਡੈਂਟ ਦੇ ਹਵਾਲੇ ਨਾਲ। ਔਰ ਇਹ ਪਹਿਲੀ ਵਾਰ ਜਿਹੜੇ ਬਹੁਤਿਆਂ ਨੂੰ ਤਾਂ ਪਹਿਲਾਂ ਵੀ ਸੀ ਕਿਉਂਕਿ ਇਹ ਦੀਪ ਸਿੱਧੂ ਦੀ ਮੰਗੇਤਰ, ਪਹਿਲਾਂ ਉਹਦਾ ਬ੍ਰੇਕਅਪ ਅਜੇ ਪੂਰਾ ਹੋਇਆ ਨਹੀਂ ਸੀ ਲੇਕਿਨ ਚੱਲ ਰਿਹਾ ਸੀ। ਇਹਨੇ ਫਿਲਮ ਦੇ ਵਿੱਚ ਵੀ ਉਹਦੇ ਨਾਲ ਜਿਹੜਾ ਉਹ ਕੰਮ ਕੀਤਾ ਹੋਇਆ ਸੀ। ਔਰ ਜਿਹੜੇ ਲੋਕ ਫੇਸਬੁੱਕ ਜਾਂ ਦੂਜਿਆਂ ਨੂੰ ਫੋਲੋ ਕਰਦੇ ਨੇ ਪ੍ਰੋਫਾਈਲ ਨੂੰ, ਉਹਦੇ 'ਚ ਤਾਂ ਭਾਵੇਂ ਉਹਦੀ ਪਿਕਚਰ ਹੋਏਗੀ ਲੇਕਿਨ ਮੈਂ ਵੀ ਜਾਂ ਬਹੁਤ ਸਾਰਿਆਂ ਨੇ ਉਦੋਂ ਹੀ ਦੇਖਿਆ ਜਦੋਂ ਇਹ ਆਇਆ ਕਿ ਜੀ ਜਿੱਥੇ ਉਹਦਾ ਐਕਸੀਡੈਂਟ ਹੋਇਆ ਉਹਦੇ ਨਾਲ ਜਿਹੜੀ ਹੈ ਉਹ ਉਹਦੀ ਮੰਗੇਤਰ ਜਿਹੜੀ ਹੈ ਫਿਆਂਸੇ ਉਹ ਸੀ ਰੀਨਾ ਰਾਏ, ਔਰ ਉਹ ਬਿਲਕੁਲ ਅਨਹਰਟ ਹੈ। ਔਰ ਉਸ ਦੀ ਇੱਕ ਤਸਵੀਰ ਜਿਹੜੀ ਹੈ ਹਸਪੀਟਲ ਬੈੱਡ ਦੇ ਉੱਤੇ ਬੈਠਿਆ। ਔਰ ਹਾਲਾਂ ਉਸ ਪਿਕਚਰ ਤਾਂ ਉਦੋਂ ਹੀ ਉਹਦੀ ਸਾਹਮਣੇ ਆਈ ਜੀ। ਖਬਰ ਉਸ ਤੋਂ ਪਹਿਲਾਂ ਵੀ ਜਦੋਂ ਦੀਪ ਸਿੱਧੂ ਨੇ 26 ਜਨਵਰੀ ਨੂੰ ਲਾਲ ਕਿਲ੍ਹੇ ਦੇ ਉੱਤੇ ਜਿਹੜਾ ਉਹ ਕੇਸਰੀ ਨਿਸ਼ਾਨ ਲਹਿਰਾਉਣ 'ਚ ਮਦਦ ਕੀਤੀ, ਲਹਿਰਾਇਆ ਤਾਂ ਜੁਗਰਾਜ ਸਿੰਘ ਨੇ, ਔਰ ਉਹਦੀ ਹੰਟ ਚੱਲ ਰਹੀ ਸੀ, ਉਹਦੇ 'ਤੇ ਇਨਾਮ ਵੀ ਰੱਖਿਆ ਹੋਇਆ ਸੀ। ਤਾਂ ਉਦੋਂ ਉਹਦੀਆਂ ਪੋਸਟਾਂ ਦੀਪ ਸਿੱਧੂ ਦੀਆਂ ਉਹ ਸੋਸ਼ਲ ਮੀਡੀਆ 'ਤੇ ਅਪੀਅਰ ਹੋ ਰਹੀਆਂ ਸੀ। ਔਰ ਉਦੋਂ ਇੰਟੈਲੀਜੈਂਸ ਵਾਲਿਆਂ ਨੇ ਬਰੀਫ ਕਰਕੇ ਜਿਹੜਾ ਉਹਨਾਂ ਦੀ ਸੈਂਟਰਲ ਏਜੰਸੀਆਂ ਨੇ ਕਿਹਾ ਸੀ ਕਿ ਜੀ ਸਮਬਡੀ ਫਰੋਮ ਕੈਲੀਫੋਰਨੀਆ ਇਨ ਅਮਰੀਕਾ ਇਜ਼ ਪੋਸਟਿੰਗ, ਕਿ ਉਹ ਇੱਥੋਂ ਜਾ ਰਹੀਆਂ ਔਰ ਸੋਸ਼ਲ ਮੀਡੀਆ 'ਤੇ ਇਹ ਹੋ ਰਿਹਾ। ਔਰ ਉਦੋਂ ਕਿ ਗੱਲ ਵੀ ਸਾਹਮਣੇ ਆਈ ਔਰ ਅੱਜ ਹੀ ਕੈਲੀਫੋਰਨੀਆ ਤੋਂ ਸਾਡੇ ਸੋਰਸਿਸ ਨੇ ਕਨਫਰਮ ਕੀਤਾ ਕਿ NIA ਨੇ, ਨੈਸ਼ਨਲ ਇਨਵੈਸਟੀਗੇਟਿਵ ਏਜੰਸੀ, ਜਿਹਨੇ 26 ਜਨਵਰੀ ਦਾ ਕੇਸ ਵੀ ਜਿਨ੍ਹਾਂ ਦੇ ਕੋਲ ਸੀ ਔਰ ਹੁਣ ਵੀ ਜੋ ਪੰਜਾਬ ਦੇ ਵਿੱਚ ਸਾਰੀ ਕਾਰਵਾਈ ਜਿਹੜਾ ਭਾਈ ਅੰਮ੍ਰਿਤਪਾਲ ਸਿੰਘ ਦੇ ਨੂੰ ਆਧਾਰ ਬਣਾ ਕੇ ਕੀਤੀ ਜਾ ਰਹੀ ਹੈ, ਪੰਜਾਬ ਸਰਕਾਰ ਦਾ ਤਾਂ ਟੋਟਲ ਸਰੈਂਡਰ ਹੈ, ਉਹ NIA ਕਰ ਰਹੀ ਹੈ। ਸੋ NIA ਦਾ ਕੇਸ ਜਿਹੜਾ ਹੈ ਉਹ ਰਜਿਸਟਰ ਕੀਤਾ ਗਿਆ ਸੀ ਉਦੋਂ ਕਿ ਭਾਈ ਇਹਦਾ, ਔਰ ਇਹ ਸੀ ਕਿ ਸਮ ਗਰਲ, ਸਮ ਲੇਡੀ ਕੈਲੀਫੋਰਨੀਆ ਤੋਂ ਜਿਹੜੀ ਹੈ ਉਹ ਪੋਸਟ ਕਰ ਰਹੀ ਜੀ। ਉਹ NIA ਦਾ ਕੇਸ ਦਾ ਕੀ ਬਣਿਆ। ਲੇਕਿਨ ਅਸੀਂ ਜਦੋਂ ਐਕਸੀਡੈਂਟ ਦੀ ਖਬਰ 15 ਫਰਵਰੀ 2022 ਨੂੰ ਦੇਖਦੇ ਹਾਂ
ਤੇ ਰੀਨਾ ਰਾਏ ਜਿਹੜੀ ਹੈ ਉਹ ਹਸਪੀਟਲ ਬੈੱਡ ਤੇ ਨਜ਼ਰ ਆਉਂਦੀ ਹੈ ਤੇ ਫਿਰ ਇਹ ਖਬਰ ਹੁੰਦੀ ਹੈ ਕਿ ਜੀ ਉਹ ਔਰ ਜਿਹੜੀ ਉਹਦੀ ਸ਼ਕਲ ਹੈ ਉਸ ਤੋਂ ਕੋਈ ਲੱਗਦਾ ਨਹੀਂ ਵੀ ਬਿਲਕੁਲ ਜਿਸ ਕਿਸਮ ਦਾ ਐਕਸੀਡੈਂਟ ਸ਼ੋਅ ਕੀਤਾ ਜਾਂਦਾ ਹੈ। ਔਰ ਫਿਰ ਇਹ ਹੁੰਦਾ ਹੈ ਕਿ ਜੀ ਸ਼ੀ ਲੈਫਟ ਫਾਰ ਅਮਰੀਕਾ ਪਹੁੰਚ ਗਈ। ਔਰ ਦੂਸਰਾ ਹੁਣ ਉਦੋਂ ਵੀ ਹਾਲਾਂ ਕਿਸੇ ਦੇ ਵੀ ਬੱਚੀ ਭਾਵੇਂ ਉਹ ਸਿੱਖ ਬੱਚੀ ਹੈ ਜਾਂ ਕੋਈ ਹੈ, ਮੈਂ ਗੁਰੇਜ਼ ਕਰਦਾ ਕੋਈ ਵੀ ਨੈਗੇਟਿਵਿਟੀ, ਪਰ ਜਦੋਂ ਕੋਈ ਇਨਸਾਨ ਭਾਵੇਂ ਮਰਦ ਹੈ ਜਾਂ ਔਰਤ ਹੈ ਉਹਨੂੰ ਐਜ਼ ਏ ਵੈਪਨ ਐਜ਼ ਏ ਪਲੋਏ ਇਸਤੇਮਾਲ ਕੀਤਾ ਜਾ ਰਿਹਾ ਸਿੱਖੀ ਮੂਵਮੈਂਟ ਨੂੰ ਡਿਸਟਰੋਏ ਕਰਨ ਲਈ ਜਾਂ ਈਵਨ ਜਿਹੜਾ ਇੱਕ ਹੀਰੋ ਇਮੇਜ ਹੈ ਉਹਨੂੰ ਨੈਗੇਟ ਕਰਨ ਲਈ। ਔਰ ਖ਼ਾਸ ਤੌਰ 'ਤੇ ਅੱਜ ਜਿਹੜਾ ਵਾਰਿਸ ਪੰਜਾਬ ਦੇ ਜਾਂ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਦੀ ਕ੍ਰੈਡੀਬਿਲਿਟੀ ਨੂੰ ਖ਼ਤਮ ਕਰਨ ਲਈ ਇਹ ਇੱਕ ਮੋਹਰੇ ਦੇ ਤੌਰ 'ਤੇ ਜਿਹਨੂੰ ਵੀ ਇਸਤੇਮਾਲ, ਫਿਰ ਸਾਡਾ ਇਹ ਫਰਜ਼ ਬਣਦਾ ਅਸੀਂ ਕਿਸੇ ਦੇ ਆਚਰਣ ਦੇ ਉੱਤੇ ਕੋਈ ਸਵਾਲ ਨਹੀਂ ਚੁੱਕਦੇ, ਕਿਸੇ ਬਾਰੇ ਕੋਈ ਅਸੀਂ ਜਿਹੜਾ ਉਹ ਮੰਦ ਸ਼ਬਦ ਨਹੀਂ ਕਹਿੰਦੇ, ਨਾ ਹੀ ਕਵਾਂਗੇ, ਲੇਕਿਨ ਆਪਣੇ ਦਰਸ਼ਕਾਂ ਤੱਕ ਇਹ ਮੈਸੇਜ ਪਹੁੰਚਾਉਣ ਦੇ ਲਈ ਕਿ ਭਾਈ ਇੱਕ ਪਾਸੇ ਖੜਕੇ ਦੜਕੇ ਵਾਲਾ ਔਰ ਉਹ ਪੂਰੀ ਨੈਗੇਟਿਵਿਟੀ ਵਾਲਾ ਮਾਹੌਲ ਕ੍ਰੀਏਟ ਕਰਨ ਤੋਂ ਬਾਅਦ ਆਲ ਆਫ ਏ ਸਡਨ ਇਹ ਜਿਹੜਾ ਨਵਾਂ ਅਵਤਾਰ ਔਰ ਅੱਜ ਸਮੇਤ ਟ੍ਰਿਬਿਊਨ ਔਰ ਸਾਰੇ ਪਾਸੇ ਫਰੰਟ ਪੇਜ ਵੀਡੀਓਜ਼ ਵੀ ਚੱਲ ਰਹੀਆਂ ਨੇ ਕਿ ਜੀ ਕਿਉਂਕਿ 2 ਅਪ੍ਰੈਲ ਜਿਹੜਾ ਬੀਤਿਆ ਕੱਲ ਹੈ ਇਹ ਦੀਪ ਸਿੱਧੂ ਦਾ ਜਨਮ ਦਿਨ ਸੀ। ਔਰ ਇਹ ਆਇਆ ਕਿ ਜੀ ਰੀਨਾ ਰਾਏ ਦੀਪ ਸਿੱਧੂ ਦੇ ਜਨਮ ਦਿਨ ਦੇ ਉੱਤੇ ਜਿਹੜੀ ਹੈ ਉਹ ਦਰਬਾਰ ਸਾਹਿਬ ਉਹਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਨ ਆਈ ਹੈ। ਔਰ ਉਹਦੇ ਸੂਟ ਪਹਿਨਿਆ ਹੋਇਆ ਔਰ ਸਿਰ ਦੇ ਉੱਤੇ ਕੇਸਰੀ ਦਸਤਾਰ ਸਜਾਈ ਹੋਈ ਹੈ ਕਿ ਜੀ ਜਿਵੇਂ ਹੁਣ ਉਹ ਜਿਹੜਾ ਇੱਕ ਨਵੇਂ ਅਵਤਾਰ ਦੇ ਵਿੱਚ ਪ੍ਰਗਟ ਹੋਈ। ਇਸ ਲਈ ਮੈਂ ਲਫ਼ਜ਼ ਫੈਂਸੀ ਡਰੈਸ ਇਸ ਲਈ ਇਸਤੇਮਾਲ ਕੀਤਾ ਕਿ ਭਾਈ ਇੱਕ ਕਨਵਿਕਸ਼ਨ ਹੈ। ਹੁਣ ਜੇ ਅੰਮ੍ਰਿਤਪਾਲ ਸਿੰਘ ਜਿਹੜਾ ਸਿੱਖੀ ਸਰੂਪ 'ਚ ਨਹੀਂ ਸੀ, ਉਹ ਜਦੋਂ ਪੰਜਾਬ ਦੀ ਧਰਤੀ 'ਤੇ ਆਇਆ ਉਹਨੇ ਆਪਣੀ ਇੰਟੈਂਟ ਜ਼ਾਹਰ ਕੀਤੀ, ਕੇਸਗੜ੍ਹ ਸਾਹਿਬ ਜਿਹੜਾ ਅੰਮ੍ਰਿਤਪਾਨ ਕੀਤਾ ਔਰ ਫਿਰ ਉਸ ਨੇ ਖਾਲਸਾਈ ਬਾਣੀ ਔਰ ਉਹ ਸਾਰੇ ਨੂੰ ਕੀਤਾ। ਉਹ ਤੁਹਾਡੀ ਕਨਵਿਕਸ਼ਨ ਹੈ ਕਿ ਵੀ ਤੁਸੀਂ। ਔਰ ਦੂਸਰੇ ਪਾਸੇ ਤੁਸੀਂ ਅਜੇ ਕੁਛ ਦਿਨ ਪਹਿਲਾਂ ਤੱਕ ਕਿਸ ਕਿਸਮ ਦਾ ਜਿਹੜਾ ਉਹ ਵਰਤਾਂਤ ਸਿਰਜਣ ਦੀ ਕੋਸ਼ਿਸ਼ ਕੀਤੀ। ਜੇ ਉਹਨਾਂ ਨੂੰ ਪਿਆਰ ਕਰਨ ਵਾਲਿਆਂ ਨੇ ਕਿਸੇ ਨੇ ਨਾਇਕ ਕਿਹਾ, ਕਿਸੇ ਨੇ ਵਾਰੀਅਰ ਕਿਹਾ, ਕਿਸੇ ਨੇ ਸ਼ਹੀਦ ਕਿਹਾ। ਹੁਣ ਜਿਹੜੀ ਬੀਬੀ ਦੇ ਖਿਲਾਫ NIA ਕੇਸ ਸੀ ਔਰ ਉਹ 3 ਦਿਨ ਬਾਅਦ ਉੱਥੋਂ ਗਾਇਬ ਹੋ ਜਾਂਦੀ ਹੈ ਅਚਾਨਕ, ਜਦੋਂ ਕਿ ਦੀਪ ਸਿੱਧੂ ਦਾ ਜਿਹੜਾ ਉਹ ਇਹ ਹਾਦਸਾ ਵਾਪਰਾਇਆ ਜਾਂਦਾ ਹੈ। ਔਰ ਫਿਰ ਉਹਦੇ ਸਾਲ ਬਾਅਦ ਬਿਲਕੁਲ ਇੱਥੇ ਆ ਕੇ ਉਹ ਤੁਹਾਨੂੰ ਕੋਈ ਐਕਟੀਵਿਟੀ ਨਜ਼ਰ ਨਹੀਂ ਆਉਂਦੀ, ਕੋਈ ਬਿਆਨਬਾਜ਼ੀ ਨਜ਼ਰ ਨਹੀਂ ਆਉਂਦੀ। ਐਨ ਸਾਲ ਬਾਅਦ ਜਦੋਂ ਕਿ ਉਹੀ ਦਿਨ ਆਉਣ ਵਾਲੇ 15 ਫਰਵਰੀ ਵਾਲੇ ਉਸ ਮੌਕੇ ਦੇ ਉੱਤੇ ਉਹ ਫਿਰ ਉੱਥੇ ਡਿਸੈਂਡ ਕਰਦੀ ਹੈ ਸਾਲਾਨਾ ਬਰਸੀ ਦੇ ਮੌਕੇ। ਔਰ ਪਹਿਲਾ ਇੰਟਰਵਿਊ ਜਿਨ੍ਹਾਂ ਨੂੰ ਅਸੀਂ ਸਰਕਾਰ ਪੱਖੀ ਤੌਰ ਤੇ ਜਾਣਦੇ ਹਾਂ ਉਹ ਜੋਗਿੰਦਰ ਸਿੰਘ ਦੀ ਧੀ ਨਿਮਰਤ ਕੌਰ ਹੋਏ ਜਾਂ ਉਸ ਕਿਸਮ ਦਾ ਮੀਡੀਆ ਹੋਏ, ਜਿੱਥੇ ਉਹ ਕਹਿੰਦੇ ਆ ਵੀ ਦੀਪ ਸਿੱਧੂ ਕੋਈ ਸ਼ਹੀਦ ਨਹੀਂ ਹੈ, ਉਹ ਤਾਂ ਜਿਹੜਾ ਉਹਦੀ ਐਕਸੀਡੈਂਟ 'ਚ ਹੋਈ। ਮੈਂ ਔਰ ਉਹਦੇ ਜਿੰਨੇ ਵੀ ਇਸ ਪੀਰੀਅਡ 'ਚ ਬਿਆਨ ਆਏ, ਪਹਿਲਾਂ ਵੀ ਮੈਂ ਸੌਂ ਗਈ ਸੀ, ਮੈਂ ਜਾਗ ਗਈ ਸੀ, ਫਿਰ ਇਹ ਹੋਇਆ, ਉਹ ਬਹੁਤ ਤੇਜ਼ ਚਲਾ ਰਿਹਾ ਸੀ, ਰੈਕਲੈਸ ਸੀ। ਸੋ ਮਤਲਬ ਇਹ ਹੈ ਵੀ ਹੈ ਤਾਂ ਬੱਚੀ ਹੈ, ਉਹਨੂੰ ਜੋ ਵੀ ਜਿਹੜਾ ਉਹ ਦਿੱਤੀ ਜਾਂਦੀ ਹੈ ਸਕ੍ਰਿਪਟ ਉਹ ਪੜ੍ਹਨ ਦੀ ਕੋਸ਼ਿਸ਼ ਕਰਦੀ ਹੈ, ਪਰ ਉਹਨੂੰ ਭੁੱਲ ਜਾਂਦਾ ਵੀ ਉਹਨੇ ਪਿਛਲੀ ਸਕ੍ਰਿਪਟ ਦੇ ਵਿੱਚ ਕੀ ਕਿਹਾ ਸੀ। ਹੁਣ ਉਹ ਸਾਰਾ ਵੀ ਬਹੁਤ ਸਾਰਿਆਂ ਨੇ ਜਰਿਆ, ਅਸੀਂ ਉਸ ਵੇਲੇ ਕੋਈ ਕਮੈਂਟ ਨਹੀਂ ਸੀ ਕੀਤਾ। ਮੈਨੂੰ ਲੱਗਾ ਕਿ ਵੀ ਇਹ ਲਿਮਟਿਡ ਜਿਹੀ ਖੇਡ ਹੈ ਔਰ ਇਸ ਨੂੰ ਅਸੀਂ ਨਾ ਹੀ ਇਸ ਦੇ ਉੱਤੇ ਗੱਲ ਕਰੀਏ ਤਾਂ ਬਿਹਤਰ ਹੈ। ਬਿਲਕੁਲ। ਲੇਕਿਨ ਹੁਣ ਜਿਸ ਅੰਦਾਜ਼ ਦੇ ਵਿੱਚ, ਕਿਉਂਕਿ ਇਹ ਜਿਹੜੀ ਅੱਜ ਟ੍ਰਿਬਿਊਨ ਦੀ ਵੀ ਮੇਨ ਖਬਰ ਸੀ ਔਰ ਜਿਹੜੀ ਵੀਡੀਓ ਵੀ ਸਾਰੀ ਨਾਲ ਦੀ ਨਾਲ ਸਾਰਿਆਂ ਨੇ ਕੀਤਾ, ਉਹਨੇ ਕਿਹਾ ਵੀਡੀਓ ਹੀਅਰ ਇਜ਼ ਵਟ ਦੀਪ ਸਿੱਧੂ's ਗਰਲਫ੍ਰੈਂਡ ਰੀਨਾ ਰਾਏ ਸੈਡ ਔਨ ਅੰਮ੍ਰਿਤਪਾਲ ਸਿੰਘ ਰਿਵਾਈਵਿੰਗ ਵਾਰਿਸ ਪੰਜਾਬ ਦੇ। ਹੁਣ ਉਹ ਵਿਜ਼ਿਟ ਕਰਦੀ ਹੈ, ਉਹਨੇ ਕਿਹਾ ਜੀ ਉਹਨੇ ਵਾਈਟ ਸੂਟ ਪਾਇਆ ਸੀ, ਸੈਫਰਨ ਪੱਗ ਬੰਨੀ ਹੋਈ ਸੀ ਔਰ ਇਸ ਸਾਰੇ ਦੇ ਚਲਦਿਆਂ ਉਹਨੇ ਇਹ ਕਿਹਾ ਕਿ ਜੀ ਮੈਂ ਸ਼ੀ ਵਾਜ਼ ਗੋਇੰਗ ਟੂ ਗਿਵ ਦਾ ਗਿਫਟ ਆਫ ਐਜੂਕੇਸ਼ਨ to the youth of Punjab on Deep's birthday as this was the Sikh activist। ਉਹਨੇ ਕਿਹਾ ਜੀ ਮੈਂ ਪੰਜਾਬ ਦੇ ਯੂਥ ਲਈ ਮੈਂ ਜਿਵੇਂ ਦੀਪ ਸਿੱਧੂ ਦਾ ਡ੍ਰੀਮ ਸੀ ਗਿਫਟ ਆਫ ਐਜੂਕੇਸ਼ਨ। ਹੁਣ ਤੁਸੀਂ ਜੇ ਦੀਪ ਸਿੱਧੂ ਦਾ ਆਪਣਾ ਜਿਹਨੂੰ ਕਹਿੰਦੇ ਨੇ ਕਮਿੰਗ ਫਰੋਮ ਦਾ ਹਾਰਸ ਮਾਊਥ ਇੰਟਰਵਿਊ ਦੇਖੋ, ਉਹ ਤਾਂ ਜੁਝਾਰੂਆਂ ਦਾ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਤੋਂ ਲੈ ਕੇ ਪਿੰਡਾਂ ਵਾਲਿਆਂ ਤੱਕ ਉਹਦੀ ਪ੍ਰੋਫਾਈਲ ਪਿਕਚਰਸ ਨੇ, ਉਹ ਜਸਟੀਫਾਈ ਕਰ ਰਿਹਾ। ਦੂਜਾ ਹੁਣ ਉਹਦੇ ਜਵਾਬ ਦੇ ਵਿੱਚ ਜਦੋਂ ਉਹ ਆਰਗੂਮੈਂਟ ਦੇ ਰਿਹਾ ਸੀ, ਜਿਹੜਾ ਆਰਗੂਮੈਂਟ ਭਗਵੰਤ ਮਾਨ
ਜਾਂ ਇਹਨਾਂ ਦੇ ਦੇ ਰਹੇ ਸੀ ਜੀ ਕਿ ਬੱਚਿਆਂ ਦੇ ਹੱਥਾਂ 'ਚ ਕਿਤਾਬਾਂ ਦਿਓ। ਹੁਣ ਉਹ ਉਹਨੂੰ ਦੀਪ ਸਿੱਧੂ ਦਾ ਡ੍ਰੀਮ ਬਣਾ ਕੇ ਆਉਣ ਵਾਲੇ ਪੀਰੀਅਡ 'ਚ ਕੀ ਕਰਨਗੀਆਂ ਏਜੰਸੀਆਂ ਮੈਨੂੰ ਨਹੀਂ ਪਤਾ। ਪਰ ਤੁਹਾਨੂੰ ਬਹੁਤ ਵਾਰ ਇਹ ਨਹੀਂ ਹੁੰਦਾ ਕਿ ਵੀ ਤੁਹਾਡੇ ਕੋਲ ਕੋਈ ਸਰਟੀਫਿਕੇਟ ਹੁੰਦਾ ਕਿ ਕਿਸੇ ਨੂੰ ਏਜੰਸੀਆਂ ਨੇ ਦਿੱਤਾ। ਉਹ ਅਮਰੀਕਨਾਂ ਦਾ ਇੱਕ ਬੜਾ ਪਪੂਲਰ ਅਖਾਣ ਹੈ ਕਿ what looks like a duck quacks like a duck walks like a duck is a duck। ਹੁਣ ਤੁਸੀਂ ਇਹ ਡਕ ਟੈਸਟ ਤੋਂ ਦੇਖੋ ਕਿ ਭਾਈ ਉੱਥੋਂ ਇਸ ਬੀਬੀ ਦਾ 2 ਦਿਨ ਬਾਅਦ ਗਾਇਬ ਹੋ ਜਾਣਾ, ਇਸ ਦੇ ਬਾਵਜੂਦ ਕਿ ਪਹਿਲਾ NIA ਕੇਸ ਰਜਿਸਟਰ ਸੀ। ਸਿੱਖਾਂ ਦੇ ਇੱਕ ਵੱਡੇ ਹਿੱਸੇ ਵੱਲੋਂ ਇਹ ਐਕਸੀਡੈਂਟ ਹੈ ਜਾਂ ਕੰਸਪੀਰੇਸੀ ਹੈ, ਇਹਦੇ ਤੇ ਸਵਾਲ ਚੁੱਕੇ ਗਏ ਤੇ ਜਿਹੜੀ ਓਨਲੀ ਵਿਟਨੈਸ ਹੈ ਉਹਨੂੰ ਮੁਲਕ ਛੱਡ ਲੈਣ ਦੇਣਾ ਇਹਦੇ ਬਿਹਾਈਂਡ। ਫਿਰ ਆਲ ਆਫ ਏ ਸਡਨ ਉਹਦਾ ਡਿਸੈਂਡ ਕਰਕੇ ਟੌਪ ਚੈਨਲਸ ਤੇ ਬਿਠਾ ਦੇਣਾ, ਫਿਰ ਉਹੀ ਲਾਈਨ। ਔਰ ਹੁਣ ਜਦੋਂ ਕਿ ਐਨ ਇੱਕ ਪਾਸੇ ਭਾਈ ਅੰਮ੍ਰਿਤਪਾਲ ਸਿੰਘ ਜਾਂ ਉਹਨਾਂ ਦੀ ਜਿਹੜੀ ਹੈ ਉਹ ਡਿਸਅਪੀਅਰੈਂਸ ਨੂੰ ਲੈ ਕੇ ਇੱਕ ਪਾਸੇ ਚਿੰਤਾ ਹੈ, ਵਾਰਸ ਪੰਜਾਬ ਦੇ ਜਥੇਬੰਦੀ ਦੇ ਬਹੁਤ ਸਾਰੇ ਜਿਹੜੇ ਨੌਜਵਾਨ ਨੇ ਉਹ ਹਿਰਾਸਤ 'ਚ ਨੇ ਜਾਂ ਔਨ ਦਾ ਰਨ ਨੇ, ਉਹ ਉਹਨੂੰ ਰਿਵਾਈਵ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਕਿਵੇਂ ਖਾਲਸਾ ਵਹੀਰ ਨੂੰ ਦੂਸਰੇ ਨੂੰ ਰਿਵਾਈਵ ਕੀਤਾ ਜਾਏ। ਤੇ ਆਲ ਆਫ ਏ ਸਡਨ ਇਹ ਵਾਰਸ ਪੰਜਾਬ ਦੇ ਦੀ ਵਾਰਸ ਬਣ ਕੇ ਬੀਬੀ ਇਹ ਉੱਤਰ ਆਉਂਦੀ ਹੈ ਔਰ ਇਹ ਕਹਿੰਦੀ ਹੈ ਜੀ ਮੈਂ ਤਾਂ ਉਹ ਜਿਹੜਾ ਐਜੂਕੇਸ਼ਨ ਦਾ ਜਿਹੜਾ ਉਹਨਾਂ ਦਾ ਡ੍ਰੀਮ ਹੈ ਉਹ ਪੂਰਾ ਕਰਾਂਗੇ। ਔਰ ਜਦੋਂ ਉਹਨੂੰ ਇਹ ਪੁੱਛਿਆ ਗਿਆ ਕਿ ਅੰਮ੍ਰਿਤਪਾਲ ਸਿੰਘ ਹੋਰਾਂ ਬਾਰੇ ਤਾਂ ਉਹਨੇ ਕਿਹਾ ਜੀ ਮੈਂ ਜਿਹੜੀ ਹੈ ਉਹ ਇਸ ਬਾਰੇ ਮੈਂ ਅਜੇ ਕੁਝ ਨਹੀਂ ਕਹਿਣਾ ਚਾਹੁੰਦੀ। ਸੋ ਜ਼ਾਹਰ ਹੈ ਕਿ ਵੀ ਆਉਣ ਵਾਲੇ ਪੀਰੀਅਡ ਦੇ ਵਿੱਚ ਅਸੀਂ ਇਸ ਖੇਡ ਨੂੰ ਕਿਸੇ ਹੋਰ ਪਾਸੇ ਜਾਂਦਾ ਵੀ ਦੇਖ ਸਕਦੇ। ਔਰ ਇਹ ਜਿਹੜਾ ਉਹਨਾਂ ਨੇ ਪੂਰਾ ਇੱਕ ਨਵੀਂ ਹੁਣ ਤਾਂ ਕਿ ਲੋਕਾਂ ਨੂੰ ਵੀ ਕੁਝ ਚਾਹੀਦਾ ਹੁੰਦਾ ਵੀ ਇੱਕ ਪਾਸੇ ਉਹਨਾਂ ਨੇ ਹੁਣ ਬਜਾਏ ਕਿ ਇਹ ਗੱਲ ਹੋਏ ਜੇ ਕਿ ਜੇ ਬੰਦਾ ਹੈ ਤਾਂ ਤੁਸੀਂ ਮਾਰ ਦਿੱਤਾ, ਕਸਟਡੀ 'ਚ ਉਹਨੂੰ ਪੇਸ਼ ਨਹੀਂ ਕਰ ਰਹੇ। ਤੇ ਜੇ ਦੂਸਰੀ ਥਿਊਰੀ ਜਿਹੜੀ ਉਹਨਾਂ ਦੀਆਂ ਵੀਡੀਓਜ਼ ਰਾਹੀਂ ਸਾਹਮਣੇ ਆਈ ਕਿ ਉਹ ਐਸਕੇਪ ਤੇ ਨੇ, ਪੁਲਿਸ ਤੋਂ ਸਵਾਲ ਪੁੱਛੇ ਜਾਂਦੇ ਨੇ ਜੀ ਕਿਵੇਂ 80,000 ਬੰਦੇ 'ਚੋਂ ਕਿਵੇਂ ਐਸਕੇਪ ਕਰ ਗਿਆ। ਤੇ ਜਿਹੜੀ ਕਹਾਣੀ ਬਣਾ ਰਹੇ ਨੇ ਪੰਜਾਬ, ਯੂਪੀ, ਮਹਾਰਾਸ਼ਟਰ ਫਿਰ ਵਾਪਸ ਇਹ ਤਾਂ ਇਵੇਂ ਹੀ ਹੈ ਕਿ ਵੀ ਤੁਸੀਂ ਕੀ ਕਰ ਰਹੇ ਹੋ, ਤੁਸੀਂ ਮਿੱਠੇ ਚੌਲਾਂ ਦੇ ਵਿੱਚ ਹੱਥ ਪਾ ਕੇ ਬੈਠੇ ਹੋ। ਲੇਕਿਨ ਨਾਲ ਦੀ ਨਾਲ ਹੁਣ ਆਉਣ ਵਾਲੇ ਦਿਨਾਂ 'ਚ ਇਸ ਦੇ ਉੱਤੇ ਉਹ ਏਜੰਟ ਹੈ ਨਹੀਂ ਹੈ, ਉਹਨੇ ਕੀ ਕਿਹਾ, ਉਹ ਕੀ ਕਰੇਗੀ। ਸੋ ਇਹ ਹੁੰਦਾ ਜਿਸ ਨੂੰ ਕਹਿੰਦੇ ਨੇ ਕਿ ਵੀ ਜਦੋਂ ਤੁਸੀਂ ਕਿਸੇ ਇਨਵੈਸਟੀਗੇਸ਼ਨ ਨੂੰ ਜਾਂ ਰੀਅਲ ਮੋਟਿਵ ਨੂੰ ਜਿਹੜਾ ਹੈ ਉਹ ਲੁਕਾਉਣਾ ਹੋਏ ਤਾਂ ਫਿਰ ਤੁਸੀਂ ਅੱਡ-ਅੱਡ ਕਿਸਮ ਦੀਆਂ ਕਹਾਣੀਆਂ ਸਿਰਜਦੇ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਐਵਨਿਊ ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA। ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।